ਸਾਡੇ ਉਹਨਾਂ ਦੇ ਬਨੇਰੇ ਸਾਂਝੇ, ਸਾਡੇ ਉਹਨਾਂ ਦੇ ਵਰਤਾਅ। ਜਿਵੇਂ ਤੂੰ ਮੈਨੂੰ ਪਿਆਰ ਨਾਲ ਮੈਨੂੰ ਐ ਜ਼ਬਾਨ ਝਟੇਵੇਂ, ਸਾਨੂੰ ਇੱਕ ਦੂਜੇ ਦੇ ਊਠ ਲੈ ਜਾਣੇ ਖੂਹਾਂ ਤੇ ਵਾਹੁਣ ਨੂੰ, ਬੌਲਦ ਲੈ ਜਾਣੇ, ਉਹਨਾਂ ਸਾਡੇ ਅਸੀਂ ਉਹਨਾਂ ਦੇ। ਸਾਨੂੰ ਬਚਾਉਣ ਵਾਲਾ ਤੇ ਰੱਬ ਹੈ, ਸਾਡੀ ਹਿਫਾਜ਼ਤ ਉਹਨਾਂ ਅਖੀਰ ਕਰ ਛੱਡੀ। ਅੱਛਾ। ਪਾਕਿਸਤਾਨ ਚ ਵੜਦਿਆਂ ਤੋੜੀ। ਮਗਰ ਕਾਫਲੇ ਚ ਆਉਣਾ, ਰਾਤ ਘੋੜੀਆਂ ਤੇ ਆਟੇ, ਗੁੜ, ਚਾਵਾਂ, ਜੋ ਸਾਨੂੰ ਖਾਣ ਨੂੰ ਉੱਥੇ ਜਸੇ ਪਿਆ ਤੇ ਉੱਥੇ ਸਾਰੇ ਅਸੀਂ ਲੁੱਟੇ ਗਏ। ਸਾਡੇ ਕੋਲ ਇਕੱਲੇ ਸੀ, ਹਰ ਸ਼ੈ ਉਹ ਸਾਨੂੰ ਭੇਜਦੇ ਰਹੇ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਸਿੱਖਾਂ ਨੇ ਆਖਿਆ ਇਹਨਾਂ ਦਾ ਨੁਕਸਾਨ ਨਹੀਂ ਕਰਨਾ, ਉਹਨੂੰ ਬਾਲਿਆ ਪਹਿਲਾਂ ਪਿੰਡੋਂ ਜੋ ਕੱਢਿਆ ਨਾ 8 ਵਜੇ ਨਾ, ਗਰਮੀਆਂ ਸੀ ਜਦੋਂ ਬੈਠੇ ਤੋਂ ਨਾ ਕੋਈ ਨਾ ਬਵੇ, ਜਥੇਦਾਰ ਸਾਡੇ ਸਾਡਾ ਲੱਗਿਆ ਸੀ ਉਹਨਾਂ ਇਹਨਾਂ ਦਾ ਨੁਕਸਾਨ ਹੋਇਆ, ਤੈਨੂੰ ਕੱਖ ਨਾ ਛੱਡਣਾ, ਕੋਈ ਨਾ ਬਵੇ। ਬਹਿਣੀ ਨਹੀਂ ਦਿੱਤੇ ਸਾਨੂੰ, ਸਾਡੀ ਬਰਕਤ ਉੱਥੋਂ ਰੱਬ ਨੇ ਇਸ ਤਰ੍ਹਾਂ ਕਰਾਈ। ਬੜੀ ਪਾਲਣਾ ਨਾਲ ਛੱਡ ਕੇ ਗਏ ਨੇ। ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਈਦ ਤੇ ਜਦੋਂ ਅਸੀਂ ਈਦ ਪੜ੍ਹਨੀ ਆਪਣੀ ਮਸਜਿਦ ਚ, ਉਹਨਾਂ ਫਿਰ ਬਾਹਰ ਖੜਿਆ ਹੋਣਾ ਜਾਂ ਮਸਜਿਦ ਦੀਆਂ ਕੰਨਾਂ ਨਾਲ ਲੱਗੇ ਹੋਣਾ ਤੇ ਸਾਡੀ ਚੌਧਰੀ ਸਾਡੇ ਚੌਧਰੀ ਈਦ ਪੜ੍ਹਨ ਦਾ। ਤੇ ਜਦੋਂ ਉਹਨਾਂ ਗ੍ਰੰਥ ਚੁੱਕਣਾ ਹੈ ਨਾ ਆਪਣੇ ਗੁਰਦੁਆਰੇ ਚੋਂ, ਤੇ ਗਾੜੀ ਉਹਨਾਂ ਤਲਵਾਰਾਂ ਲੈ ਕੇ 5-7 ਜਵਾਨ ਘਲਿਆ ਰਹੇ ਹੋਣੇ, ਨੱਕਾਂ ਨੂੰ ਤਲਵਾਰਾਂ ਲਾਈਆਂ ਹੋਣੀਆਂ, ਤੇ ਉਹ ਆਪਣਾ ਮਨਾਉਣਾ ਤੇ ਐ ਚੌਂਕ ਕੇ ਰੱਖਦਾ, ਇੱਥੇ ਪੜ੍ਹਨ ਆਪਣਾ ਲੱਗ ਪਏ, ਵਾਹਿਗੁਰੂ ਵਾਹਿਗੁਰੂ ਕਰਨਾ, ਉੱਥੇ ਲੱਗ ਪਏ। ਅਸੀਂ ਨਾਲ ਤੁਰਿਆ ਜਾਂਦੇ ਵੇਹਨੀਆਂ ਦੀ ਛਾਵੇਂ ਓਤੀਆਂ ਦੇ ਮੇਲੇ, ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ, ਇਹ ਧੂੜਾਂ ਦੀ ਕਲਗੀ। ਉਹ ਵੇਲਾ ਤੁਹਾਨੂੰ ਜਿਵੇਂ ਆਪਸ ਵਿੱਚ ਰਹਿਣ ਸਹਿਣ, ਇੱਕ ਦੂਜੇ ਨਾਲ ਕੌਣ ਬੋਲਣ, ਆ ਪਿਆਰ ਮੁਹੱਬਤ ਅਖਲਾਕ ਦੀ ਜੇ ਗੱਲ ਕਰੀ, ਉਦੋਂ ਵਾਲਾ ਵਧੀਆ ਲੱਗਦਾ ਕਿ ਹੁਣ ਵਾਲਾ ਸਹੀ ਹੈ? ਇਮਾਨਦਾਰੀ ਨਾਲ ਦੱਸੋ। ਇਮਾਨਦਾਰੀ ਨਾਲ ਹੁਣ ਵਾਲਾ ਗਲਤ ਹੈ ਤੇ ਉਦੋਂ ਵਾਲਾ ਸਹੀ। ਅੱਛਾ, ਕਿਵੇਂ ਸਹੀ ਸੀ? ਉਦੋਂ ਬੰਦਿਆਂ ਦੇ ਵਿੱਚ ਦਲੀਲਾਂ ਸੀ, ਘਲਿਆਰ ਸੀ, ਅਮਾਨ ਸੀ। ਭਾਵੇਂ ਕਿਸੇ ਨੂੰ ਪੂਰਾ ਕੁਰਾਨ ਨਾ ਪੜ੍ਹਿਆ ਹੋਵੇ ਪਰ ਪੂਰੀ ਨਮਾਜ਼ ਆਉਂਦੀ ਹੋਵੇ, ਉਹ ਪਤਾ ਸੀ ਕਿ ਆਹ ਮੁਸਲਮਾਨੀ ਦਾ ਅਦਬ ਆਹ ਵਾ। ਸਾਡਿਆਂ ਲੋਕਾਂ ਨੇ ਮਾਲ ਨੂੰ ਜੱਫਾ ਨਹੀਂ ਮਾਰਿਆ, ਗਹਿਣੇ ਟੂੰਬਾਂ ਨੂੰ ਨਹੀਂ ਮਾਰਿਆ, ਜਿੰਨਾ ਕੁਰਾਨ ਪਾਕ ਨੂੰ ਮਾਰਿਆ। ਐ ਟੂੰਬ ਕਾਲਜਾਂ ਨਾਲ ਲਾ ਕੇ ਸਾਡੇ ਕੁਰਾਨ ਪਾਕ ਦੀ ਬੇਹਰਮਤੀ ਨਾ ਹੋਵੇ। ਹਾਂਜੀ। ਇੱਕ ਵਾਰ अस्सलाम वालेकुम, मैं नासिर ढिल्लों। पंजाबी लहर की टीम जिवें तुहानूं पता 1947 वंड के हवाले दे नाल ਵੱਖ-ਵੱਖ लोगों नूं मिल के उन्हां दीयां यादां नूं, उन्हां दीयां आप बीतियां नूं, उन्हां दीयां हड बीतियां नूं तुहाडे तक रखीदा कि उदों की होया, किवें दे हालात सन 1947 की वंड तो पहलों दे, किस तरह लोग एक दूजे के आपस दे विच वसदे सन, किवें की प्यार मुहब्बत सी जां उन्हां दे विच की इख्तलाफात सी, उन्हां नूं जानन की कोशिश करीदी है। फिर 1947 की वंड तो बाद जदों हालात माड़े होए गया, 10 लाख जिहड़े पंजाबी उन्हां दे कतलेआम हो गया, ਉਹਦੇ ਪਿੱਛੇ ਕੀ ਮੁਹਰਕਾਤ ਸਨ, ਉਹਨਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰੀਦੀ, ਉਹਨਾਂ 'ਤੇ ਚਾਨਣ ਪਾਈਦਾ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਸਟੋਰੀਜ਼ ਜਿਹੜੀਆਂ ਨੇ, ਉਹਨਾਂ ਨੂੰ ਤੁਹਾਡੇ ਤੱਕ ਰੱਖਣ ਦਾ ਮਕਸਦ ਦੋਵਾਂ ਪਾਸੇ ਦੀ ਆਵਾਮ ਨੂੰ ਇਹ ਜਾਗਰੂਕ ਕਰਾਉਣਾ, ਦੋਵਾਂ ਪਾਸੇ ਦੀ ਆਵਾਮ ਨੂੰ ਦੱਸਣਾ ਕਿ ਇਹ ਪਹਿਲੋਂ ਦੇ ਕੀ ਹਾਲਾਤ ਸਨ, ਇਹ ਲੋਕਾਂ ਦਾ ਕਿਵੇਂ ਪਿਆਰ ਮੁਹੱਬਤ ਸੀ ਅਤੇ ਉਸ ਤੋਂ ਬਾਅਦ ਕੀ ਹੋਇਆ, ਕਿਉਂ ਹੋਇਆ ਐਵੇਂ। ਉਹ ਕੋਸ਼ਿਸ਼ਾਂ ਕਰੀਦੀਆਂ ਉਹਨਾਂ ਜਿਹੜੇ ਮੁਹਰਕਾਤ ਨੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਦੀ ਹੈ, ਅਤੇ ਉਹ ਜਿਹੜਾ ਪਹਿਲੇ ਦਾ ਪਿਆਰ ਸੀ ਉਹਨੂੰ ਵੀ ਦੁਬਾਰਾ ਤੋਂ ਰੀਬਿਲਡ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਰਹੀਦਾ। ਉਹ ਪਹਿਲਾਂ ਸੁਣਿਆ ਜਾਂਦਾ ਸੀ ਉੱਧਰ ਲਿਆਂਦੇ ਸਾਡੇ ਨਾਲ ਜ਼ਿਆਦਤੀ ਹੋਈ, ਇੱਧਰ ਲਿਆਂਦੇ ਸਾਡੇ ਨਾਲ ਜ਼ਿਆਦਤੀ ਹੋਈ, ਬਲਕਿ ਉਹ ਕੁਛ ਲੋਕ ਸਨ ਜਿਨ੍ਹਾਂ ਨੇ ਇਹ ਮਾੜੇ ਹਾਲਾਤ ਜਿਹੜੇ ਉਹ ਪੈਦਾ ਕੀਤੇ ਬਣਾਏ। ਸੋ ਇਸੇ ਤਰ੍ਹਾਂ ਦੀ ਇੱਕ ਸਟੋਰੀ ਅੱਜ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਏ ਹਾਂ, ਅਤੇ ਉਹ ਸਟੋਰੀ ਦੇ ਜਿਹੜੇ ਕਿਰਦਾਰ ਨੇ ਉਹਨਾਂ ਨਾਲ ਗੱਲ ਕਰਾਂਗੇ ਅਤੇ ਉਹਨਾਂ ਦੀ ਸਟੋਰੀ, ਉਹਨਾਂ ਦੀ ਜ਼ੁਬਾਨੀ ਤੁਹਾਡੇ ਤੱਕ ਰੱਖਾਂਗੇ ਅਤੇ ਗੱਲ ਕਰਦੇ ਹਾਂ ਬਜ਼ੁਰਗਾਂ ਦੇ ਨਾਲ। अस्सलाम वालेकुम। वालेकुम अस्सलाम। ਹੋਰ ਬਾਬਾ ਜੀ ਕੀ ਹਾਲ ਚਾਲ, ਸਿਹਤ ਠੀਕ ਹੈ? अल्लाह दी खैर है, शुक्रिया। ਅੱਛਾ, ਫਿਰ ਤੋਂ ਇੱਕ ਵਾਰੀ ਦੱਸਣਾ, ਨਾਂ ਤੁਹਾਡਾ ਕੀ ਹੈ? बरकत अली। ਬਰਕਤ ਅਲੀ। ਵਾਲਾ ਸਾਹਿਬ ਦਾ? मामदीन। ਇਮਾਮਦੀਨ। ਦਾਦਾ ਜੀ? माली। ਮਾਲੀ। ਅਤੇ ਆਪਾਂ ਹੁਣ ਜਿੱਥੇ ਬੈਠੇ ਇਸ ਪਿੰਡ ਦਾ ਕੀ ਨਾਂ?
ਇਸ ਪਿੰਡ ਦਾ ਨਾਂ 26 ਚੱਕ, ਛੋਟੀ 26। ਅੱਛਾ, ਪਹਿਲੋਂ ਵੀ ਕੋਈ ਨਾਂ ਇਹਦਾ ਛੋਟੀ ਛੱਬੀ ਤੋਂ ਇਲਾਵਾ ਹੋਰ ਵੀ ਕੋਈ ਨਾਂ ਸੀ? ਨਹੀਂ, ਜੋ ਅਸੀਂ ਨੇਪਾਲ ਕਰਤਾਰਪੁਰਾ। ਹਾਂ, ਮੈਥੋਂ ਪੁੱਛੋ ਤੁਹਾਨੂੰ ਕੀ ਹਾਂ, ਪਤਾ। ਕਰਤਾਰਪੁਰਾ, ਠੀਕ। 26 ਜਿਹਦੇ ਨਾਲ ਕਰਤਾਰਪੁਰਾ ਜੀ। ਠੀਕ ਠੀਕ। ਅੱਛਾ, ਇਹ ਦੱਸ ਦਿਓ ਵੀ ਇਸ 26 ਦੇ ਵਿੱਚ ਜਿਹੜੇ ਘਰ ਬੈਠੇ ਨੇ, ਹਾਂ, ਇਹ ਸਾਰੇ ਉਧਰੋਂ ਆਏ ਨੇ ਕਿ ਇੱਧਰ ਦੇ ਕੋਈ ਵਸਿੰਦੇ ਵੀ ਹੈਗੇ? ਇਹ ਜਿਹੜੇ ਕੋਈ ਕਸਬੇਦਾਰ ਬੰਦੇ ਸੀ ਨਾ, ਜਿਹੜੇ ਕਸਬੇਦਾਰ, ਕੋਈ ਬਰਵਾਲਿਆਂ ਦਾ ਘਰ, ਕੋਈ ਤੇਲੀਆਂ ਦਾ, ਕੋਈ ਮੋਚੀਆਂ ਦਾ, ਕੋਈ ਜਲਾਇਆਂ ਦਾ, ਉਹ ਲੋਕ ਇੱਥੇ ਹੀ ਕੋਈ ਚੰਦ ਘਰ, 5-4 ਘਰ, 5-7। ਦੂਜੇ ਜੋ ਲੋਕ ਅਸੀਂ ਜ਼ਿਲ੍ਹੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚੋਂ ਆਏ। ਅੱਛਾ, ਕਿਹੜੇ ਕਿਹੜੇ ਪਿੰਡ ਦੇ ਇੱਥੇ ਬੈਠੇ ਆ ਗਏ? ਇੱਥੇ ਬੈਠੇ ਆ ਪਾਖਰਪੁਰੇ ਦੇ। ਪਾਖਰਪੁਰਾ ਕਿਹੜੇ ਜ਼ਿਲ੍ਹੇ 'ਚ? ਅੰਮ੍ਰਿਤਸਰ ਚ। ਹੋਰ ਰਾਮਦਵਾਲੀ ਦੇ। ਰਾਮਦਵਾਲੀ, ਉਹ ਵੀ ਅੰਮ੍ਰਿਤਸਰ? ਉਹ ਵੀ ਅੰਮ੍ਰਿਤਸਰ। ਨੱਤ ਵੀ ਜਿਹੜੇ ਉਹ ਵੀ ਗੁਰਦਾਸਪੁਰ ਵਾਲੇ? ਨੱਤ ਗੁਰਦਾਸਪੁਰ। ਨੱਤ ਗਏ, ਇਹਦਾ ਮਤਲਬ ਵੀ ਤਿੰਨਾਂ ਚੋਂ ਜਗ੍ਹਾ ਤੇ ਬੈਠੇ ਲੋਕ। ਬੰਨਿਆ ਸਮਾਂਦਰੀ ਸਾਡੇ ਦੋਵੇਂ ਜ਼ਿਲ੍ਹੇ, ਬੰਨਾ ਬੋਲੀ ਸਾਡੀ ਰਿਸ਼ਤੇਦਾਰੀਆਂ ਜ਼ਿਲ੍ਹਿਆਂ ਉਧਰ ਉਧਰ ਬਹੁਤ ਨਜ਼ਦੀਕੀ ਲੋਕ ਸੀ। ਠੀਕ। ਤੇ ਤੁਹਾਡਾ ਕਿਹੜਾ ਸੀ ਪਿੰਡ ਪਿੱਛੇ? ਸਾਡਾ ਪਿੰਡ ਏਕਲਗੱਡਾ। ਕਲਗੱਡਾ? ਏਕਲਗੱਡਾ। ਏਕਲਗੱਡਾ, ਹਾਂ। ਕਿਹੜੇ ਜ਼ਿਲ੍ਹੇ 'ਚ? ਅੰਮ੍ਰਿਤਸਰ। ਅੰਮ੍ਰਿਤਸਰ। ਤੇ ਤਹਿਸੀਲ? ਤਰਨਤਾਰਨ। ਤਰਨਤਾਰਨ। ਥਾਣਾ ਵੈਰੋਵਾਲ। ਥਾਣਾ ਵੈਰੋਵਾਲ। ਹਾਂ। ਠੀਕ। ਕਿੰਨਾ ਸੀ ਆਪਣੇ ਤੋਂ ਤਰਨਤਾਰਨ ਕਸਬਾ, ਕਿੰਨਾ ਸੀ? ਸਾਡੇ ਕੋਲ ਤਰਨਤਾਰਨ ਇੰਨਾ ਸੀ ਵੀ ਜਿਸ ਤਰ੍ਹਾਂ 5 ਕੋ ਲਾ ਲਾ। 5 ਕੋ? ਹਾਂ, ਕੋ ਅਸੀਂ ਉਹਦੇ ਕਹਿੰਦੇ, ਹੁਣ ਤੇ ਮੀਲ ਤੇ ਲੋਕ ਕਿਲੋ ਮੀਲ ਆਂਦੇ ਆ। 5 ਕਿਲੋ ਮੀਲ ਓਏ ਆਓ, ਲੋਕ ਹੁਣ ਪੜ੍ਹੇ ਲਿਖੇ ਹੋਰ ਗਾੜੀ ਜਾਣੀਆਂ ਗੱਲਾਂ। ਠੀਕ ਹੈ। ਠੀਕ ਹੈ। ਅੱਛਾ, ਤੇ ਇਹ ਦੱਸਿਓ ਕਿ ਬਰਾਦਰੀ ਤੁਹਾਡੀ ਕਿਹੜੀ? ਅਸੀਂ ਡੋਗਰ ਬਰਾਦਰ ਹਾਂ। ਡੋਗਰ। ਤੇ ਕਿੰਨੇ ਸੀ ਡੋਗਰਾਂ ਦੇ ਘਰ ਏਕਲਗੱਡਾ 'ਚ? ਏਕਲਗੱਡੇ 'ਚ ਡੋਗਰਾਂ ਦੇ ਘਰ ਸੀ, 2 ਹਿੱਸੇ ਸਿੱਖ ਸੀ, ਤੀਸਰਾ ਹਿੱਸਾ ਡੋਗਰ ਸੀ, ਚੌਥਾ ਹਿੱਸਾ ਚੂੜੇ। ਠੀਕ ਹੈ, ਵੀ ਉਹ 4 ਤਰ੍ਹਾਂ ਦੀਆਂ ਆਬਾਦੀਆਂ ਸੀ। ਹਾਂ, ਨਹੀਂ, ਜਿਹੜੇ ਚੂੜੇ ਉਹਨਾਂ ਨੂੰ ਨਾਲ ਸਿੱਖਾਂ ਨੇ ਵੀ ਰੱਖਣਾ, ਕੰਮ ਲੈਣੇ ਦੇਣੇ, ਸੇਪਾਂ ਕੀਤੀਆਂ ਹੁੰਦੀਆਂ, ਅਸਾਂ ਵੀ ਰੱਖਣੀ। ਅੱਛਾ, ਵੀ ਪੈਲੀ ਵੀ ਬਹੁਤੀ ਸਿੱਖਾਂ ਦੀ ਹੋਈ ਨਾ ਉੱਥੇ? ਹਾਂ ਹਾਂ, ਪੈਲੀ ਉਹਨਾਂ ਦੀ ਬਾਤ। ਅੱਛਾ, ਤੇ ਉਹ ਇਹ ਆਪਣੇ ਫਿਰ ਨੰਬਰਦਾਰੀਆਂ ਵੀ 2-3 ਹੋਣੀਆਂ? ਵੱਡਾ ਪਿੰਡ? ਨੰਬਰਦਾਰੀ ਖੁਦ ਮੇਰੇ ਨਾਨਕੇ ਪਿੰਡ ਸੀ ਸਾਡੇ। ਨੰਬਰਦਾਰੀ ਸਾਡੀ ਜਿਹੜੀ ਡੋਗਰਾਂ ਦੀ ਉਹ ਉਹਦੇ ਕੋਲ ਸੀ। ਅੱਛਾ, ਜਿਹੜੀ ਸਿੱਖਾਂ ਦੀ ਨੰਬਰਦਾਰੀ, ਉਹ ਸਿੱਖਾਂ ਦੇ ਨੰਬਰਦਾਰ 2 ਸੀ। ਕਿਹੜਾ ਕਿਹੜਾ ਸੀ ਉਹਨਾਂ ਦਾ? ਉਹਨਾਂ ਦਾ ਨੰਬਰਦਾਰ ਇੱਕ ਹੈਗਾ ਸੀ, ਉਹ ਆਪਣਾ ਕੀ ਉਹਨੇ ਜੀਣ ਸਿਓ ਆਂਦੇ ਸੀ, ਉਹ ਮੋਹਨ ਕਾ ਵੱਡਾ ਭਰਾ ਸੀ ਉਹਨਾਂ ਦਾ। ਚੀਮੇ ਉਹਨਾਂ ਦੀ ਅਲ ਚੀਮੇ ਸੀ। ਇੱਥੇ ਨਹੀਂ ਆਖਣੀ ਵੀ ਆ ਚੀਮੇ ਆ ਤੇ ਆ ਸਿਗੇੜੇ ਆ ਤੇ ਆ ਤੁਸੀਂ ਆਪਣੀਆਂ ਅੱਲਾ ਨਹੀਂ ਜੱਟਾਂ ਦੀਆਂ ਢਿੱਲੋਂ ਆ ਢਿੱਲੋਂ ਆ ਫਲਾਣ। ਉਹ ਚੀਮੇ ਸੀ? ਹਾਂ, ਚੀਮੇ। ਠੀਕ ਹੈ, 2 ਨੰਬਰਦਾਰ ਸੀ? ਹਾਂ, 2 ਨੰਬਰਦਾਰ ਸੀ ਉਹਨਾਂ ਦਾ। ਤੇ ਤੁਹਾਡੇ ਜਿਹੜਾ ਮੁਸਲਮਾਨਾਂ ਦਾ ਸੀ ਉਹਦਾ ਕੀ ਨਾਂ ਸੀ ਨੰਬਰਦਾਰ ਦਾ? ਨਿਆਮਤ। ਨਿਆਮਤ? ਹਾਂ। ਡੋਗਰ ਸੀ? ਮੇਰਾ ਸਕਾ ਮਾਮਾ ਨਿਆਮਤ ਹੈ, ਡੋਗਰ ਹੀ ਸੀ? ਹਾਂ। ਠੀਕ ਹੈ, ਨਿਆਮਤ। ਹਾਂ, ਨਿਆਮਤ। ਠੀਕ ਹੈ। ਤੇ ਆਪਣਾ ਇਹਦੇ ਵਿੱਚ ਪਿੰਡ ਦੇ ਵਿੱਚ ਵੰਡ ਤੋਂ ਪਹਿਲਾਂ, ਉਜਾੜਿਆਂ ਤੋਂ ਪਹਿਲਾਂ ਕਿੰਨੀਆਂ ਸੀ ਮਸਜਿਦਾਂ, ਕਿੰਨੀਆਂ ਸੀ ਪਿੰਡ ਦੇ ਵਿੱਚ? ਸਾਡੇ ਪਿੰਡ? ਹਾਂ, ਸਾਡੇ ਪਿੰਡ ਸਾਡੀ ਇੱਕ ਮਸਜਿਦ ਸੀ। ਠੀਕ। ਤੇ ਕੌਣ ਸੀ ਉੱਥੇ ਇਮਾਮ? ਸਿੱਖਾਂ ਦੇ ਗੁਰਦੁਆਰੇ 2 ਸੀ। ਮਸਜਿਦ 'ਚ ਇਮਾਮ ਕੌਣ ਹੁੰਦਾ ਸੀ ਉਦੋਂ? ਮਸਜਿਦ ਇਮਾਮ ਸਾਡਾ ਸੈਦ। ਅੱਛਾ, ਉਹ ਵੀ ਤੁਹਾਡੇ ਨਾਲ ਹੀ ਇੱਧਰ ਕਿਤੇ ਆ ਗਏ? ਸਾਡੇ ਨਾਲ ਹੀ ਆਏ, ਉਹ ਜਸਕੋਟ ਬਹਿ ਗਏ ਸੀ। ਜਸਕੋਟ ਮਰ ਮੁਰ ਗਏ ਵਿੱਚੋਂ ਜੀ। ਤੇ ਗੁਰਦੁਆਰੇ 2 ਕਿਹੜੀ ਕਿਹੜੀ ਸਾਈਡ ਤੇ ਸੀ? ਗੁਰਦੁਆਰਾ ਇਸ ਸਾਈਡ ਤੇ ਵੀ ਜਿਵੇਂ ਆਹ ਪਿੰਡ ਨਹੀਂਗਾ, ਇੱਕ ਐਸ ਸਾਈਡ ਤੇ ਹੋਵੇ ਗੁਰਦੁਆਰਾ ਆਣ ਕੇ ਅੱਧੇ ਕਿਲੋ ਗਾਂ ਹੋਣ, ਤੇ ਇੱਕ ਪਰਲੀ ਸਾਈਡ ਤੇ ਦੂਸਰੀ ਤੇ ਸਾਈਡ ਹੋਇਆ ਬਕਾਲੇ ਵਾਲੀ। ਅੱਛਾ ਅੱਛਾ, ਇਹ ਠੀਕ। ਸਾਨੂੰ ਦਿਸਣ ਦਾ ਉਸ ਤਰ੍ਹਾਂ ਗੁਰਦੁਆਰੇ ਹਰਸ਼ਾ ਖਰਾਸ ਦਿਸਣ ਦੇ ਪਿੰਡ ਦੇ, ਜਿੱਥੇ ਦਾਣੇ ਭੁੰਨਣ ਵਾਲੀਆਂ ਸਕਣਾ ਅੱਡੋ ਅੱਡੀ ਯਾਰ ਸਭ ਕੁਝ ਦਿਸਣ ਡਿਆ। ਕਿੰਨੀ ਸੀ ਉਮਰ ਤੁਹਾਡੀ ਉਦੋਂ? ਮੇਰੀ ਉਮਰ ਉਦੋਂ 12-14 ਸੀ। ਹੋਏ ਸੀ ਕੋ ਬਾਬਾ? 12 ਨਹੀਂ, 14-15 ਸਾਲਾਂ ਦੇ ਲੱਗ ਗਿਆ। ਅੱਛਾ। ਤੇ ਉਹ ਵਾਈ ਵੀ ਕਰਦੇ ਡੰਗਰ ਡੁੰਗਰ ਕੇ ਪੜ੍ਹਦੇ? ਅਸੀਂ ਆਪਣੇ ਪੜ੍ਹਦੇ ਪੁੱਛਦੇ ਨੇ, ਸਾਨੂੰ ਪਾਇਆ ਸਕੂਲੇ, ਅਸੀਂ ਨਾ ਪੜ੍ਹੇ। ਆਪਣਾ ਫਿਰ ਮਾਲ ਚਾਰਨਾ, ਸਾਡੇ ਵੱਡਿਆਂ ਨੇ ਵਾਹੀ ਕਰਨੀ ਆਪਣੇ ਖੂਹ ਤੇ ਆਪਣੀ ਜ਼ਮੀਨ 'ਚ। ਕੀ ਸੀ ਖੂਹ ਦਾ ਨਾਂ ਕੀ ਤੁਹਾਡੇ ਦਾ? ਪਿੰਡ ਖੂਹ ਸਾਡੇ ਦਾ ਨਾਂ ਸੀ ਸਿੰਘ ਵਾਲਾ। ਸਿੰਘ ਵਾਲਾ? ਹਾਂ। ਤੇ ਦੂਜੇ ਹੋਰ ਕਿਹੜਾ ਕਿਹੜਾ ਖੂਹ ਸੀ ਪਿੰਡ 'ਚ? ਸ਼ੇਰ ਖਾਂ ਵਾਲਾ। ਉਹਦੇ ਮੁਸਲਮਾਨਾਂ ਦਾ ਫਿਰ? ਹਾਂ, ਤੇ ਖੂਹ ਕੁਛ ਸਾਡੇ ਮੇਰੀ ਹੋਸ਼ ਦੇ ਵਿੱਚ ਸਾਡੇ ਡੋਗਰਾਂ ਨੇ ਖੂਹ 3 ਹੋਰ ਲਵਾਏ। ਅੱਛਾ। ਇੱਕ ਵਜ਼ੀਰ ਕੇ ਵਾਲਾ ਖੂਹ, ਇੱਕ ਦਾਨੇ ਵਾਲੀਆਂ ਵਾਲਾ ਖੂਹ ਡੋਗਰਾਂ ਦਾ। ਡੋਗਰਾਂ ਦੇ ਖੂਹ 5-4 ਸੀ ਪਹਿਲਾਂ ਹੀ। ਅੱਛਾ। ਇੱਕ ਬਾਬੇ ਮੂਸੇ ਕੇ ਵਾਲਾ, ਇੱਕ ਖੂਹ ਜਿੱਥੇ ਵੇਲੇ ਕੇ ਰਹਿੰਦੇ ਘਰਾਂ ਦੇ ਵਿੱਚ ਲਾਗੇ, ਉਹ ਖੂਹ ਨਹੀਂ ਸੀ। ਖੂਹ ਬੜੇ ਸੀ। ਖੂਹਾਂ ਦੀ ਵਾਹੀ ਤੇ ਨਹਿਰ ਸਾਨੂੰ ਪੈਂਦੀ ਛਮਾਈ। ਚੰਗੀ ਸੀ ਵਾਹੀ ਖੂਹਾਂ ਦੀ? ਮੈਂ ਐਂਸ਼ ਲੈਣ ਡਈ ਸੀ ਦੁਨੀਆ। ਅੱਛਾ। ਹਾਂ,
ਕੋਈ ਗੱਲ ਕਰਨ ਵਾਲੀ ਦੀ ਮਾਲ ਖੁੱਲੇ ਰੱਖੇ ਤੇ ਬਹਾਰਾਂ ਅੱਛਾ, ਕੋਈ ਹਿੰਦੂਆਂ ਦਾ ਘਰ ਵੀ ਹੈਗੇ ਸੀ ਪਿੰਡ 'ਚ? ਹਿੰਦੂਆਂ ਦੇ ਆਪਣੇ ਸਿੱਖਾਂ ਤੋਂ ਇਲਾਵਾ ਹਾਂ ਬਾਹਮਣ ਦੇ ਉਹ ਇੱਕ ਦੋ ਘਰ ਸੀ। ਉਹਨਾਂ ਦਾ ਕੀ ਨਾਮ ਕੋਈ ਯਾਦ ਹੈ? ਨਹੀਂ ਉਹ ਯਾਰ ਇੱਕ ਹਾਂ ਕਰਮਚੰਦ ਠੀਕ ਕਰਨਾ ਕਰਮਚੰਦ ਉਹ ਦੁਕਾਨ ਬਣਾਈ ਸੀ ਉਹਨਾਂ ਦੁਕਾਨ ਬਣਾਈ। ਦੁਕਾਨ ਕਿੱਥੇ ਸੀ? ਦੁਕਾਨ ਪਿੰਡ ਦੇ ਵਿੱਚ ਕਾਏ ਸਾਰੇ ਪਿੰਡ ਬੜਾ ਵੱਡਾ। ਅੱਛਾ ਪਿੰਡ ਬੇਬਾਦ ਹੀ ਵੱਡਾ ਬਹਾਰ। ਠੀਕ ਹੈ। ਤੇ ਇਹਨਾਂ ਦੇ ਆਪਣਾ ਤੁਹਾਡੇ ਹਾਣ ਦੇ ਕੋਈ ਮੁੰਡੇ ਜਿਹੜੇ ਹਿੰਦੂਆਂ ਦੇ ਜਾਂ ਸਿੱਖਾਂ ਦੇ ਕੋਈ ਹੋਸ਼ ਜਾਣਦੇ ਹੋ ਵੀ ਕਿਹੜਾ ਸੀ ਕੋਈ? ਇਕੱਠੇ ਮਾਲ ਚਾਰਦੇ ਰਹੇ। ਅੱਛਾ, ਉਹਨਾਂ ਦੇ ਨਾਲ ਸਾਡੇ ਉਹਨਾਂ ਦੇ ਬਨੇਰੇ ਸਾਂਝੇ, ਸਾਡੇ ਉਹਨਾਂ ਦੇ ਵਰਤਾਅ ਜਿਵੇਂ ਤੂੰ ਮੈਨੂੰ ਪਿਆਰ ਨਾਲ ਮੈਨੂੰ ਐ ਜ਼ਬਾਨ ਝਟੇਵੇਂ ਸਾਨੂੰ ਇੱਕ ਦੂਜੇ ਦੇ ਊਠ ਲੈ ਜਾਣੇ ਖੂਹਾਂ ਤੇ ਵਾਹੁਣ ਨੂੰ ਬੌਲਦ ਲੈ ਜਾਣੇ ਉਹਨਾਂ ਸਾਡੇ ਅਸੀਂ ਉਹਨਾਂ ਦੇ ਸਾਨੂੰ ਬਚਾਉਣ ਵਾਲਾ ਤੇ ਰੱਬ ਹੈ। ਸਾਡੀ ਹਿਫਾਜ਼ਤ ਉਹਨਾਂ ਅਖੀਰ ਕਰ ਛੱਡੀ। ਅੱਛਾ, ਪਾਕਿਸਤਾਨ ਚ ਵੜਦਿਆਂ ਤੋੜੀ ਮਗਰ ਕਾਫਲੇ ਚ ਆਉਣਾ ਰਾਤ ਘੋੜੀਆਂ ਤੇ ਆਟੇ ਗੁੜ ਚਾਵਾਂ ਜੋ ਸਾਨੂੰ ਖਾਣ ਨੂੰ ਉੱਥੇ ਜਸੇ ਪਿਆ ਤੇ ਉੱਥੇ ਸਾਰੇ ਅਸੀਂ ਲੁੱਟੇ ਗਏ। ਸਾਡੇ ਕੋਲ ਇਕੱਲੇ ਸੀ, ਹਰ ਸ਼ੈ ਉਹ ਸਾਨੂੰ ਭੇਜਦੇ ਰਹੇ। ਕੌਣ ਸੀ ਜਿਹੜੇ ਦੇ ਕੇ ਜਾਂਦੇ ਸੀ? ਉਹਨਾਂ ਦੇ ਵਿੱਚੋਂ ਨਾਂ ਭੁੱਲ ਗਏ ਆ। ਕੁਛ ਯਾਦ ਹੈ ਕੋਈ? ਸੁੱਚਾ ਸਿਆਂ ਤੇ ਰੂੜ ਸਿਆਂ, ਕਪੂਰ ਸਿਆਂ ਤੇ ਆਪਣਾ ਬੰਤਾ ਲੱਭੂ ਲੱਭ ਸਿਆਂ ਸਭ ਦਿਸਣ ਡਏ ਉਤਰ। ਉਸ ਤਰ੍ਹਾਂ ਹੀ ਦੱਸਦੇ ਉਹਨਾਂ ਦੇ ਚਿਹਰੇ? ਉਹਨਾਂ ਦੇ ਹੁਲੀਏ ਉਤਰਾਂ ਦਿਸਣ ਡੇ ਜਿਵੇਂ ਆ ਸਾਹਮਣੇ ਬੰਦੇ ਦਿਸਣ। ਕਿਆ ਬਾਤਾਂ ਸੀ। ਤੇ ਕੋਈ ਯਾਰ ਵੀ ਤੁਹਾਡਾ ਹੈਗਾ? ਮੈਂ ਨਾ ਸਾਡੀਆਂ ਜਾਨਾਂ ਸਾਂਝੀਆਂ ਸੀ ਉਹਨਾਂ ਨਾਲ। ਉਹਦਾ ਨਾਂ ਤੁਹਾਡੇ ਕਿਸੇ ਬੇਲੀ ਬੁਲੀ ਦਾ? ਸਾਡਾ ਨਾਮ ਬੇਲੀ ਬੁਲੀ ਜਿਹੜੇ ਉਹਨਾਂ ਚੋਂ ਮੁੰਡੇ ਜਿਹੜੇ ਮੁੰਡੇ ਸੀ ਉਹਨਾਂ ਦੇ ਮੁੰਡਾ ਉਹਨਾਂ ਚੋਂ ਇੱਕ ਨਾਂ ਗੁਰਦੀਪ ਸੀ। ਉਹ ਬਾਬਾ ਜਿਹੜਾ ਜਦੋਂ ਬੋਲ ਦੇ ਉਹਨਾਂ ਨੂੰ ਆਪਾਂ ਮਾਲ ਫੜਾਉਣ ਡਏ ਨਾ ਬੋਟ ਥੱਲੇ ਤੇ ਉਹ ਜਿਹੜਾ ਬਾਬਾ ਕਪੂਰ ਸਿੰਘ ਤੇ ਰੂੜ ਸਿੰਘ ਸੀ ਨਾ ਉਹਨਾਂ ਦਾ ਦੋਹਤਾ ਸੀ। ਉਹ ਦੂਜਾ ਗੁਰਦੀਪ ਨਹੀਂ ਹਾਂ ਗੁਰਦੀਪ ਉਹਨਾਂ ਦਾ ਦੋਹਤਾ ਸੀ। ਅੱਛਾ ਤੇ ਇਹ ਦੱਸੋ ਵੀ ਜਿਵੇਂ ਤੁਸੀਂ ਦੱਸਣੇ ਵੀ ਮਾਲ ਮੂਲ ਉਹਨਾਂ ਨੂੰ ਦੇ ਆਏ ਸੋ? ਮਾਲ ਕੋਈ ਸੁਣਨੇ ਛੱਡਤੇ ਕੋਈ ਉਹਨਾਂ ਨੂੰ ਦੇਤੇ ਤੇ ਅੱਗੋਂ ਰੋਂਦੇ ਜਾਂਦੇ ਇਹ ਮਾਲ ਨੂੰ ਅਸੀਂ ਕੀ ਕਰੀਏ? ਅਸੀਂ ਕਰਨਾ ਮਾਲ ਅਸੀਂ ਕੀ ਕਰੀਏ? ਉਹ ਆ ਜਾਣਾ ਤੇ ਉਦੋਂ ਬੁੱਢੀਆਂ ਸਾਨੂੰ ਝਾਕ ਸੀ ਪੈ ਦੂਏ ਚੌਥੇ ਪੰਜਾਂ 10 ਦਿਨ ਫੇਰ ਘਰ ਆ ਜਾਣਾ। ਉਹ ਤਾਂ ਫਿਰ ਗੱਲਾਂ ਤਾਂ ਗਾਂ ਨਹੀਂ ਆਂਦਾ। ਮਾਲ ਮੂਲ ਉਹਨਾਂ ਨੂੰ ਦੇ ਆਏ? ਉਹਨਾਂ ਨੂੰ ਦੇ। ਠੀਕ, ਬੜਾ ਮਾਲ ਸਾਨੂੰ ਪਹੁੰਚਾਉਂਦੇ ਰਹੇ। ਜੇ ਆਂਦੇ ਜੇ ਮਾਲ ਚਾਹੀਦਾ ਤਾਂ ਅਸੀਂ ਡੰਗਰ ਪਸ਼ੂ ਬੱਕਰੀਆਂ ਤੁਹਾਡਾ ਜੋ ਮਾਲ ਇੱਥੇ ਲਿਆ ਦਿੰਦੇ ਆ। ਅਸੀਂ ਆਖਿਆ ਅਸੀਂ ਇੱਥੇ ਕੀ ਕਰਨਾ, ਅਸੀਂ ਕਿੱਧਰ ਲਈ ਫਿਰਾਂਗੇ। ਕੰਪ ਚ ਤੇ ਬਾਹਰ ਨਹੀਂ ਨਿਕਲ ਦਿੰਦੀ ਮਲਟਰੀ। ਕਿੱਥੇ ਲੱਗਾ ਸੀ ਕੈਂਪ? ਖਲਚੀ ਖਲਚੀਆਂ ਪੀਰ ਵੱਜਦੇ ਖਲਚੀਆਂ ਵਾਲੇ ਉੱਥੇ ਕੈਂਪ ਲੱਗਾ? ਪੀਰਾਂ ਦੇ ਖੂਹ ਪੀਰ ਮਾਲਕ ਸੀ ਜ਼ਮੀਨ ਤੇ। ਨਹੀਂ ਪਿੰਡੋਂ ਜਦੋਂ ਨਿਕਲੇ ਜੇ ਉਦੋਂ ਕਿਸੇ ਨੇ ਤੁਹਾਨੂੰ ਉਠਾਇਆ ਵੀ ਨਿਕਲ ਜਾ ਹੁਣ ਹਾਲਾਤ ਖਰਾਬ ਨੇ, ਆਪੇ ਹੀ ਤੁਰ ਪਏ? ਆਪੇ ਨਹੀਂ ਤੁਰੇ, ਉਦੋਂ ਵੱਡ ਫੱਟ ਦਾ ਜ਼ੋਰ ਸੀ। ਪਿੰਡਾਂ ਜਾਣਾ ਜਸੇ ਪੈਂਦੇ ਸੀ ਉਹਨਾਂ। ਫਿਰ ਸਾਡੇ ਪਿੰਡਾਂ ਨੇ ਸਿੱਖਾਂ ਆਖਿਆ ਵੀ ਕੋਈ ਚਾਰਾ ਕਰੋ ਨਾਲ ਸਾਡੇ ਲੈ ਕੇ ਤੁਰੇ ਅਗਰ ਪਿਛਾ ਛੋਟੇ ਬਰਸ਼ੀਆਂ ਬੰਦੂਕਾਂ ਉਹ ਨਾਲ ਤੁਹਾਨੂੰ ਲੈ ਕੇ ਤੁਰੇ? ਉਦੋਂ ਬੰਦੂਕਾਂ ਬਹੁਤ ਘੱਟ ਸੀ, ਐਸਲਾ ਘੱਟ ਸੀ। ਨਾਲ ਤੁਰ ਕੇ ਆਏ ਫਿਰ ਸਾਨੂੰ ਛੜਕੇ ਪੱਕੀਏ ਚੜਾ ਕੇ ਜਿੱਥੋਂ ਉਹਨਾਂ ਨੇ ਪਛਾਣ ਮੁੜਨਾ ਗਾੜੀ ਖਲਕੀਆਂ ਪਿੰਡ ਦੇਖਦਾ ਸੀ ਕੋਈ ਜਿਵੇਂ ਇੱਥੋਂ ਸਿੱਧਵਾਂ ਵਾ। ਫਿਰ ਅਸੀਂ ਆਪਣੇ ਆਪ ਉੱਥੇ ਦੁਨੀਆ ਲਾਗੇ ਦੇ ਪਿੰਡਾਂ ਦੀ ਸਾਰੀ ਤੁਰੀ ਆਉਂਦੀ। ਅਸੀਂ ਨਹੀਂ ਜਾ ਬੜੇ ਉੱਥੇ ਕੰਮ ਉੱਥੇ। ਫਿਰ ਅਸੀਂ ਮੋਹੜੀਆਂ ਗੱਡ ਕੇ ਆ ਨਿੱਧਰੀ ਜ਼ਮੀਨ 'ਚ ਰੁੱਖਾਂ ਤੋਂ ਕੁੱਲੀਆਂ ਬਣਾਈਆਂ। 18-19 ਦਿਨ ਅਸੀਂ ਰਹੇ। 18-19 ਦਿਨ ਰੋਜ਼ ਬਾਰਿਸ਼ ਹੋਣੀ ਸਾਉਣ ਭਾਦੋਂ ਦੇ ਦਿਨ। ਉਸੇ ਵੇਲੇ ਰੁੜ ਜਾਂਦਾ ਹੈ ਬਾਰਿਸ਼ ਰੋੜ ਖੜਦੀ। ਨਹੀਂ ਚੇਤਾ ਕਿ ਜੇ ਟੱਟੀ ਕਰਦੇ ਸੀ ਨਾ ਲਾਗੇ ਬੰਨੇ ਕੋਈ ਲੋਕ ਜਾਂ ਬਾਲ ਬਾਰਿਸ਼ ਉਸੇ ਵੇਲੇ ਰੋੜ ਕੇ ਲੈ ਜਾਂਦੀ। ਮਾਲਕ ਦੇ ਕੰਮ। ਠੀਕ, ਤੇ ਕਿਵੇਂ ਕਿੰਨੇ ਦਿਨ ਰਹੇ ਉੱਥੇ ਆਪਣਾ ਕੈਂਪ 'ਚ? ਕੈਂਪ 'ਚ ਕਿਉਂ ਭੁੱਲਣ ਡਿਆ 18-20 ਦਿਨ ਰਹੇ। ਇਹ ਤੋਂ ਵੱਧ ਨਹੀਂ ਰਹੇ। 18-20 ਦਿਨ? ਹਾਂ 18। ਤੇ ਰੋਟੀ ਪਾਣੀ ਕਿਵੇਂ ਚੱਲਦਾ ਰਿਹਾ? ਰੋਟੀ ਪਾਣੀ ਸਾਨੂੰ ਆਟਾ ਦਾਣਾ ਸਾਰਾ ਰਾਤ ਦੇ ਜਾਂਦੇ ਤੇ ਉਹ ਜਿੱਥੇ ਤੈਨੂੰ ਆਖਿਆ ਵੀ ਆਪਣੀਆਂ ਕੁੱਡੀਆਂ ਗੱਡੀਆਂ ਸੀ ਭਾਵੇਂ ਤੋੜ ਕੇ ਲਾ ਕੇ ਉਹਨਾਂ ਨੂੰ ਉਹ ਹੱਥ 'ਚੋਂ ਆਪਣਾ ਬਾਲਣ ਜਾਂ ਕਿਸੇ ਦੇ ਬੂਹੇ ਆ ਤੇ ਉਹ ਪਾੜ ਦੇਣੇ। ਮੇਰਾ ਪਿਓ ਰਾਤ ਜਾ ਕੇ ਇਹਦਾ ਭਰਾ ਹੀ ਵੱਡਾ ਉੱਥੋਂ ਜਾ ਕੇ ਕਣਕ ਚੁੱਕ ਲਿਆ ਸੀ ਪਿੰਡੋਂ ਜਾ ਕੇ 5 ਕੋ ਪਾਂਡਾ ਸੀ ਲਿਆਉਂਦੇ ਰਹੇ ਬੰਦੇ ਜਾ ਕੇ ਫੇਰੀ ਲਾਉਂਦੇ ਰਹੇ। ਅੱਛਾ ਤੁਹਾਡੇ ਪਿੰਡ ਵਾਲੇ ਤੁਹਾਨੂੰ ਦੇ ਕੇ ਜਾਂਦੇ ਰਹੇ ਖਾਣ? ਦੇ ਕੇ ਜਾਂਦੇ ਰਹੇ ਸਾਨੂੰ ਨਾਲ ਲੈ ਕੇ ਜਾਣਾ ਰਾਤ ਫੇਰ ਛੱਡ ਕੇ ਜਾਣਾ ਨਾਲ ਪੰਡਾਂ। ਅਸੀਂ ਆਪਣੀ ਆਸ ਗੱਲ ਦੀ ਸਾਨੂੰ ਜ਼ਰੂਰਤ ਹੈ, ਇਸ ਦੀ ਜ਼ਰੂਰਤ ਹੈ ਸਭ। ਨਹੀਂ ਤੇ ਫਿਰ ਉਹ ਜਿਹੜੇ ਉਹ ਮਾਰਨ ਵਾਲੇ ਲੋਕ ਸੀ ਤੁਹਾਡੇ ਪਿੰਡ ਵਾਲੇ ਤੁਹਾਡਾ ਕਰਦੇ? ਉਹ ਲਾਂਭੀਆਂ ਪਿੰਡਾਂ ਦੇ ਸਿੱਖ। ਕਿਹੜੇ ਪਿੰਡ ਸਾਨੂੰ ਮਾਰਨ ਵਾਲੇ? ਹਾਂਜੀ ਲਾਗਲੇ ਪਿੰਡ ਸਿੱਖਾਂ ਦੇ ਜਿਹੜੇ ਸੀ ਉਹ ਜੁੜੇ
ਤਿੰਮੋਵਾਲ ਸਾਡੇ ਇੱਕ ਪਿੰਡ ਸੀ ਬਾਠ ਆ ਬਾਠੀ ਬੈਠੇ ਆ ਹਾਂ। ਵਾਲੇ ਇਹ ਸੀ ਇੱਕ ਖੱਬੇ ਪਿੰਡ ਸੀ ਇੱਕ ਧਾੜ ਪਿੰਡ ਸੀ ਇਹੀ ਮੁਸਲਮਾਨਾਂ ਦੇ ਇੱਕ ਦੇਊਆਂ ਦਾ ਇਹਨਾਂ ਪਿੰਡ ਕੰਜਰਾਂ ਨੇ 2-3 ਪਿੰਡ ਲੂਹ ਤੇ ਸਾਡੇ ਲਾਗੂ ਪਹਿਲਾਂ ਸਿੱਖਾਂ ਦੇ ਗੁਰਦੁਆਰੇ ਨਾਲ ਲੂਟ ਤੇ ਸਾਡੇ ਪਿੰਡ ਨੂੰ ਸਾਡਿਆਂ ਬੰਦੇ ਇਹ ਜਥਾ ਬਣ ਇੱਥੇ ਕੋਈ ਨਹੀਂ ਉਹ ਅਸਾਂ ਨਹੀਂ ਵੜਨੇ ਤੇ ਆਪਣੇ ਪਿੰਡ ਜਥਾ ਮੁਸਲਮਾਨ ਸਾਡਾ ਪਾਕਾ ਅਸਾਂ ਮੁਸਲਮਾਨਾਂ ਦਾ ਜਥਾ ਆਪਣੇ ਪਿੰਡ 'ਚ ਵੜਨ ਨਹੀਂ ਦਿੱਤਾ ਗਲਵੰਡੀ ਹੋ ਕੇ ਫਿਰ ਇਹ ਤਾਂ ਸਾਥੋਂ ਨਿਕਲ ਗਏ ਤੇ ਜਾ ਕੇ ਤਖਤੀ ਚਾ ਕੇ ਨਾ ਗੁਰਦੁਆਰੇ ਨੂੰ ਅੱਗ ਲਾਈ ਉਹ ਗੁਰਦੁਆਰੇ ਸਿੱਖ ਨਿਕਲ ਕੇ ਭਾਜੀ ਜਿਹੜੇ ਉਹਨਾਂ ਦੇ ਬੁੱਢੀਆਂ ਬੁੱਢੇ ਰਹਿੰਦੇ ਉਹ ਉਹ ਸਿੱਖਾਂ ਇਹਨਾਂ ਮਾਰ ਦਿੱਤੇ ਇਤਿਹਾਦ ਕੀਤਾ ਉਹਨਾਂ ਬੜਾ ਫਿਰ ਇਤਿਹਾਦ ਸੀ ਸਾਡਾ ਉਹਨਾਂ ਪਿੰਡਾਂ ਦਾ ਬੜਾ ਨੁਕਸਾਨ ਹੋਇਆ ਉਹਨਾਂ ਬਾਠਾਂ ਵਾਲੇ ਜਿਹੜੇ ਇੱਥੇ ਵੀ ਬੈਠੇ ਇਹ ਤਾਂ ਫਿਰ ਸ਼ਰਾਰਤਾਂ ਨੇ ਕੰਮ ਕੀਤਾ ਨਾ, ਜਿੰਨਾ ਵੀ ਸ਼ਰਾਰਤਾਂ, ਕੀਤੀਆਂ ਉਹਨਾਂ ਨੇ ਵੀ ਕੀਤੀਆਂ, ਉਹ ਸ਼ਰਾਰਤਾਂ ਨੇ ਕੰਮ ਚੁੱਕਿਆ। ਕਾਨੂੰਨ ਦਾ ਲਿਹਾਜ਼ ਨਾਲ ਜਿਹੜਾ ਤਾਂ ਨਹੀਂ ਸਿੱਖਾਂ ਦੀ ਬੁੰਡ ਹਿੰਦੂਆਂ ਦੀ ਬੁੰਡ ਚ ਉਂਗਲ ਦਿੱਤੀ ਕੁੜੀ ਜਾਵੇ ਉਹਨੇ ਸਾਨੂੰ ਮਾਰਿਆ ਵਾ ਹਿੰਦੂਆਂ ਸਾਡਾ ਵਿਗਾੜਿਆ ਕੋਈ ਨਹੀਂ ਉਹ ਇਹਨਾਂ ਹਿੰਦੂਆਂ ਕੋਲੋਂ ਨਹੀਂ ਅਸੀਂ ਲਈ ਦੇ ਮਿਲਿਆ ਕੱਖ ਨਹੀਂ ਮਾਰਿਆ ਸਿੱਖਾਂ ਨੂੰ ਭੂਏ ਕਰ ਮਾਰਿਆ ਛੱਡਿਆ ਸਾਨੂੰ ਸਿੱਖਾਂ ਹੀ ਅੱਛਾ, ਕਿਵੇਂ ਛੱਡਿਆ? ਸੌਖਾ ਪਿੰਡ ਛੱਡਦਾ ਫਿਰ? ਸੌਖਾ ਫਿਰ ਯਾਰ ਜਿਵੇਂ ਪਤਾ ਹੋਵੇ ਤੇ ਇੱਥੋਂ ਨਾ ਪੁਲਿਸ ਆਉਂਦੀ ਹੈ ਤੇ ਬੰਦੇ ਭੱਜ ਨਹੀਂ ਹੋ ਗਏ ਜਾਂ ਇੱਥੋਂ ਉਂਦਿਆਂ ਦਾ ਜਿਹੜੀ ਆਉਂਦਾ ਹੋਵੇ ਤੇ ਪੱਗੋਂ ਭੱਜ ਕੇ ਲੁਕਣ ਨਹੀਂ ਪਾਈਦਾ ਕੀਤਾ ਕਰ ਗੁਲਾਮਾ ਮੈਂਬਰ ਆਪਣਾ ਪਾਕਿਓ ਕਹਿੰਦਾ ਉਹਨਾਂ ਦੇ ਬਰਾਦਰੀ ਦਾ ਬੁੱਢੀ ਸੀ ਤੇ ਉਹ ਕੁੜੀ ਵਾਲਾ ਜੁੰਜਾ ਜਦੋਂ ਉਹਦੇ ਪੁੱਤ ਨੂੰ ਬਰਸ਼ੀ ਵੱਜੀ ਤੇ ਖਬੋ ਕੇ ਤੇ ਆਂਦੇ ਵੀ ਜੋ ਮਾਲ ਹੈਗਾ ਦੱਸ ਦੇ। ਕਿਹਦੇ ਮੁੰਡੇ ਨੂੰ ਬਰਸ਼ੀ ਮਾਰੀ? ਉਹ ਕੁੜੀ ਵਾਲਾ ਜਿਹੜਾ ਸਾਡੇ ਲਾਗੇ ਪਿੰਡ ਸੀ ਨਾ ਉੱਥੇ ਮਾਈ ਹਾਂਜੀ ਹਾਂਜੀ। ਆ ਜਿਹੜੇ ਫਾਹੇ ਲੱਗੇ ਆ ਹੂੰ ਉਸ ਪਿੰਡ ਦੇ ਆ ਇਹ ਪਹਿਲਾਂ ਤੋਂ ਇੱਧਰ ਦੇ ਆਬਾਦਗਾਰ ਵਸਦੇ ਇਹਨਾਂ ਦੇ ਕੁਝ ਨਜ਼ਦੀਕੀ ਉੱਥੇ ਪਿੱਛੇ ਵੀ ਵਸਦੇ। ਠੀਕ ਹੈ। ਜਦੋਂ ਆ ਬਾਦ ਹੋਈ ਆ ਨਾ ਇਹ ਉਦੋਂ ਦੇ ਮਰੱਬੇ ਮਿਲੇ ਫਿਰ ਮੈਂ ਭਰਾ ਦੀ ਗੱਲ ਤੋਂ ਹਾਂਜੀ ਹਾਂਜੀ। ਗੁਲਾਮੇ ਮੈਂਬਰ ਕਹਿੰਦੀ ਜੜਿਆਲੇ ਜ਼ਮੀਨ ਨਹੀਂ ਪਈ ਮਾਖੇ ਪਈ। ਮੋਟੇ ਕੀ ਹਾਂ, ਪਈ ਇਹਨਾਂ ਦੀ ਹੋਈ। ਸਾਰਿਆਂ ਦੀ ਉਹ ਇਹਨਾਂ ਦੀ ਜ਼ਮੀਨ ਜਿਹੜੀ ਪਿਛਲੀ ਸੀ ਨਾ ਇੰਡੀਆ ਦੀ ਉਹ ਇੰਡੀਆ 'ਚ ਰਹੀ ਇੱਥੇ ਮਰੱਬੇ ਮਿਲ ਗਏ ਉਹ ਜ਼ਮੀਨ ਫਿਰ ਜਦੋਂ ਇੱਥੇ ਆਪ ਕਲੇਮ ਹੱਥ ਦਿੱਤੇ ਨੇ ਸਾਡੀ ਪਈ ਨਹੀਂ ਰਾ ਕੇ ਜਿਹੜੀ ਹੈਗੀ ਇਹਨਾਂ ਨੂੰ ਉੱਥੋਂ ਆ ਇਹਨਾਂ ਨੂੰ ਵੀ ਆਣੀ ਇਹਨਾਂ ਨੂੰ ਵੀ ਉਹ ਪਈ ਇਹਨਾਂ ਨੂੰ ਪਈ। ਠੀਕ ਹੈ। ਅੱਛਾ, ਮੈਂ ਨਾ ਵੀ ਜਿਵੇਂ ਤੁਸੀਂ ਦੱਸਦੇ ਵੀ ਪਿੰਡ ਰਹਿਣ ਸਹਿਣ ਸੀ ਬੜਾ ਵਧੀਆ, ਉਹਨਾਂ ਦਾ ਪਿਆਰ ਵੀ ਸੀ ਸਾਰਿਆਂ ਨਾਲ, ਔਰ ਊਂਠ ਡੰਗਰ ਵੀ ਵਟਾਵਟੂ ਲੈਣੇ ਵਟਾ ਕੇ ਇੱਕ ਦੂਜੇ ਦੇ ਖਾਣੇ ਵਾਹੁਣੇ ਕਿ ਵਰਤਣੇ। ਅੱਛਾ, ਇਵੇਂ ਇਹ ਦੱਸੋ ਵੀ ਵਿਆਹਾਂ ਤੇ ਵੀ ਇੱਕ ਦੂਜੇ ਨੂੰ ਸੱਦ ਸੁੱਦ ਲੈਂਦੇ? ਵਿਆਹਾਂ ਤੇ ਬਿਲਕੁਲ ਜੰਨਾਂ ਚ ਤੇ ਵਿਆਹਾਂ ਚ ਸਭ ਕੁਝ ਇੱਕ ਦੂਜੇ ਨੂੰ ਉਹ ਮਦਾਦਾ ਸਾਡੇ ਨਾਲੋਂ ਰਿਜ਼ਕ ਚ ਤਖੜੇ ਸੀ। ਸਾਨੂੰ ਉਹ ਚੌਧਰੀ ਆਂਦੇ, ਚੌਧਰੀ ਤੇ ਸਵਾ ਨਹੀਂ ਹੋਣਾ ਸਾਨੂੰ ਕੋਣਾ ਤੇ ਅਸੀਂ ਉਹਨਾਂ ਨੂੰ ਸਿਉਂ ਕਰਕੇ ਕਵਾਈਦਾ ਸਰਦਾਰ ਜੀ ਫਲਾਂ ਬਸ ਇਹ ਲੋਕ ਸਾਡੇ ਵੱਡਿਆਂ ਨੇ ਉਹਨਾਂ ਤੇ ਜਿਵੇਂ ਈਦ ਵਿਆਹਾਂ ਦੇ ਸਾਦੇ ਹੀ ਤੇ ਸਾਡੀ ਰੋਟੀ ਵੱਖਰੀ ਪਕਾਉਂਦੇ ਵੱਖਰੀ ਪਾ ਸਾਡੀ ਵੱਖਰੀ ਰੋਟੀ ਉਹਨੂੰ ਕੀ ਆਂਦੇ ਉਹ ਚਟਕਾ ਚੁਟਕਾ ਖਾ ਲੈਂਦੇ ਸਾਡੀ ਰੋਟੀ ਵੱਖਰੀ ਪੱਕਦੇ। ਠੀਕ। ਵੱਖਰੀ ਅੱਛਾ, ਤੇ ਇਹਦੇ ਤੇ ਜਿਵੇਂ ਈਦ ਆਉਂਦੀ ਹੈ, ਈਦ ਤੇ ਜਾਂ ਉਹਨਾਂ ਦੇ ਕੋਈ ਤਿਉਹਾਰ ਆਉਂਦੇ ਆ, ਵਿਸਾਖੀ ਜਾਂ ਗੁਰਪੁਰਬ ਆਉਂਦਾ ਸੀ, ਉਹਨਾਂ ਤੇ ਇੱਕ ਦੂਜੇ ਨਾਲ ਖੁਸ਼ੀਆਂ ਦੇ ਵਿੱਚ ਕੀ ਹਿਸਾਬ ਕਿਤਾਬ? ਉਹਨਾਂ ਖੁਸ਼ੀਆਂ ਚ ਅਸੀਂ ਉਹਨਾਂ ਦੇ ਘਰੇ ਜਾਂਦੇ ਰਹੇ। ਠੀਕ ਹੈ। ਜਦੋਂ ਆਉਣੀਆਂ ਨਾ ਲੋਹੜੀ ਆਉਣੀ ਆ 10 ਦਾ 10-15 ਦਿਨਾਂ ਦੀ ਉਸ ਦਿਨ ਉਹਨਾਂ ਲੋਹੜੀ ਮਨਾਉਣੀ ਆ, ਉਹਨਾਂ ਦਾਣੇ ਬਣਾਉਣੇ ਆ, ਕਿਸੇ ਘਰ ਨੇ ਦੋਮਣ ਪੱਕੀ ਮਕਈ ਬਣਾਉਣੀ, ਕਿਸੇ ਨੇ ਕਣਕ ਬਣਾਉਣੀ ਆ, ਗੁੜ ਹੁੰਦੇ ਸੀ ਉਦੋਂ ਰੋੜੀਆਂ ਆਉਂਦੇ ਪੇਸੀਆਂ ਪਾਉਂਦੇ ਉਹ ਭੰਨ ਕੇ ਤੇ ਫਿਰ ਜਦੋਂ ਅਸੀਂ ਲੋਹੜੀ ਮੰਗਣ ਜਾਣੀ ਆ ਨਾ ਸਾਡੀ ਕੌਮ ਨੇ ਨਹੀਂ ਵਿੱਚੇ ਚੂੜਿਆਂ ਦੇ ਨਿਆਣਿਆਂ ਵਿੱਚੇ ਪਿੰਡ ਦੀਆਂ ਕਮੀਆਂ ਦੇ ਨੇ ਉਹਨਾਂ ਸਾਨੂੰ ਅੱਗੋਂ ਲੋਹੜੀ ਦੇਣੀ ਆ, ਸਾਡੀਆਂ ਝੋਲੀਆਂ ਨਹੀਂ ਪਾਉਣੀ। ਸਿੱਖਾਂ ਦੇ ਵੀ ਜਾਂਦੇ ਹੁੰਦੇ ਵਿੱਚੇ ਉਹਨਾਂ ਮਾੜੇ ਤਖੜੀ ਸੀ ਦੁਨੀਆ ਉਦੋਂ ਵੀ ਕੋਈ ਠਾਂ ਕੋਈ ਤਾਂ ਉਹਨਾਂ ਫਿਰ ਬੜਾ ਦਿਨ ਮਨਾਉਣਾ ਤੇ ਵਿਸਾਖੀ ਦੇ ਉੱਤੇ ਵੀ ਉਹਨਾਂ ਨਾ ਬੜਾ ਦਿਨ ਮਨਾਉਣਾ ਵਿਸਾਖ ਦਾ ਵੀ ਦੀਵੇ ਖੂਹਾਂ ਦੇ ਉੱਤੇ ਜਗਾ ਕੇ ਆਉਣੇ, ਉਹਨੇ ਡਾਰਾਂ ਬੰਨ ਬਨੇਰਿਆਂ ਤੇ ਜਗਾਈਆਂ ਹੋਣੀਆਂ। ਛੱਪੜਿਆ ਨਾ ਛੱਪੜ ਦੇ ਦੁਆਲੇ ਪਦਾਲੇ ਉਹਦੀ ਮੰਨਤਾ ਵੀ ਕਰਨੀ। ਅੱਛਾ ਅੱਛਾ, ਉਹ ਦੀਵੇ ਬਾਲਣੇ ਉੱਥੇ ਉਹਦੀ ਮੰਨਤਾ ਖੂਹਾਂ ਦੀ ਕਰਨੀ ਹਰ ਸ਼ੈਲੀ ਦੀ। ਉਹ ਤਾਂ ਅੱਛਾ, ਈਦ ਤੇ ਫਿਰ ਕਿਵੇਂ ਹੁੰਦਾ ਸੀ? ਈਦ ਤੇ ਜਦੋਂ ਅਸੀਂ ਈਦ ਪੜ੍ਹਨੀ ਆਪਣੀ ਮਸਜਿਦ 'ਚ ਉਹਨਾਂ ਫਿਰ ਬਾਹਰ ਖੜਿਆ ਹੋਣਾ ਜਾਂ ਮਸਜਿਦ ਦੀਆਂ ਕੰਧਾਂ ਨਾਲ ਲੱਗੇ ਹੋਣਾ ਤੇ ਸਾਡੇ ਚੌਧਰੀ ਈਦ ਪੜ੍ਹਨ ਦਾ ਤੇ ਜਦੋਂ ਉਹਨਾਂ ਗ੍ਰੰਥ ਚੁੱਕਣਾ ਹੈ ਨਾ ਆਪਣੇ ਗੁਰਦੁਆਰੇ 'ਚੋਂ ਤੇ ਗਾੜੀ ਉਹਨਾਂ ਤਲਵਾਰਾਂ ਲੈ ਕੇ 5-7 ਜਵਾਨ ਆ ਕੇ ਲੈ ਰਹੇ ਉਹਨੇ ਨੱਕਾਂ ਨੂੰ ਤਲਵਾਰਾਂ ਲਾਈਆਂ ਹੋਣੀਆਂ ਤੇ ਉਹ ਆਪਣਾ ਮਨਾਉਣਾ ਤੇ ਐਸ ਚੌਂਕ 'ਚ ਰੱਖਦਾ ਇੱਥੇ ਪੜ੍ਹਨ ਆਪਣਾ ਲੱਗ ਪਏ ਵਾਹਿਗੁਰੂ ਕਰਨਾ, ਉੱਥੇ ਲੱਗ ਪਏ ਅਸੀਂ ਨਾਲ ਤੁਰਿਆ ਜਾਂਦੇ ਵੇਹਨੇ ਫਿਰ ਜਾਂ ਸ਼ਰਾਬ ਪੀਤੀ ਨੇ ਲੜਨ ਲੱਪਣਾ। ਸ਼ਰਾਬ ਬਹੁਤ ਪੀਂਦੇ। ਅੱਛਾ, ਕੋ ਉਹਨਾਂ ਦੀ ਕੋਈ ਬੋਲੀ ਵੀ ਆਉਂਦੀ ਉਦੋਂ ਦੀ? ਸਾਡੇ ਵਾਲੀ ਬੋਲੀ ਨਹੀਂ ਜਿਵੇਂ ਉਹ ਗ੍ਰੰਥ ਸਾਹਿਬ ਪੜ੍ਹਦੇ ਸੀ ਉਹਦੇ ਕੋ ਵਿੱਚ ਉਹਨਾਂ ਦੀ ਹੁੰਦੀਆਂ ਨਾ ਬੋਲਦੇ ਵੀ ਆ, ਇਕੱਠੇ ਬੋਲਦੇ ਨੇ, ਇਕੱਠੇ ਪੜ੍ਹਦੇ ਨੇ, ਇਕੱਠਿਆਂ ਦੀ ਇੱਕੋ ਆਵਾਜ਼ ਇੱਕੋ ਆਵਾਜ਼ ਨਾਲ ਵਾਹਿਗੁਰੂ ਖਾਲਸਾ ਆਖਣਾ ਜਿਹੜਾ ਇੱਕ ਨੇ ਬੋਲਣਾ ਉਹ ਸਾਰੇ ਮਗਨ ਬੋਲਣਾ। ਠੀਕ ਹੈ।
ਅੱਛਾ ਫਿਰ ਇਹਦੇ ਵਿੱਚ ਜਿਹੜੇ ਹਾਲਾਤ ਖਰਾਬ ਹੋਏ ਹਾਂ ਇਹਦੇ ਵਿੱਚ ਤੁਸੀਂ ਕੀ ਸਮਝਦੇ ਜੀ ਵੀ ਕੀ ਵਜ੍ਹਾ ਸੀ ਕਿਉਂ ਲੋਕਾਂ ਦਾ ਕਤਲੇਆਮ ਹੋਇਆ? ਕੋਈ ਸੱਚੀ- ਲਾਲਚ ਸੀ ਜਾਂ ਕੋਈ ਸਿਆਸੀ ਮਸਲਾ ਸੀ ਜਾਂ ਕੋਈ ਮਜ਼ਹਬੀ ਰੰਗ ਸੀ, ਕੀ ਗੱਲ ਸੀ? ਕਈ ਬੰਦੇ ਉਹ ਸੀ ਲੋਟੀ ਕਰਨ ਪੈਂਦੇ ਸੀ ਵੀ ਕੋਈ ਮਾਲ ਖੋਈਏ, ਕਿਸੇ ਕੋ ਗੰਢੀ ਉਹਨਾਂ ਕੋ ਸੋਨਾ ਖੋਈਏ ਜਾਂ ਉਹਨਾਂ ਦੇ ਡੰਗਰ ਖੋ ਕੇ ਲੈ ਜਾਈਏ। ਕਈ ਬੰਦੇ ਉਹ ਸਿੱਖ ਸੀ, ਦਰਜਾ ਬਦਰਜਾ ਸੀ। ਕਈਆਂ ਨੂੰ ਇਹ ਲਾਲਚ ਸੀ, ਕਈਆਂ ਨੂੰ ਆਪਣੇ ਮਜ਼ਹਬ ਦਾ ਲਾਲਚ ਸੀ ਵੀ ਸਾਡਾ ਮਜ਼ਹਬ ਨੂੰ ਉਹ ਮਾਰਦੇ ਤੇ ਅਸੀਂ ਇਹਨਾਂ ਦਾ ਮਜ਼ਹਬ ਅਸੀਂ ਉਹਨਾਂ ਦਾ ਉਹਨਾਂ ਸਾਡਾ ਮੁਕਾਉਂਦੇ, ਅਸੀਂ ਉਹਨਾਂ ਦਾ ਮੁਕਾਉਣਾ ਮੁਸਲਮਾਨਾਂ ਦਾ। ਨਹੀਂ ਮਕਾਉਂਦੇ ਸੀਗੇ। ਪਹਿਲੋਂ ਤਾਂ ਨਹੀਂ ਸੀ ਗੱਲ ਹੈ, ਪਹਿਲੋਂ ਜਿਵੇਂ ਤੁਸੀਂ ਦੱਸਿਆ ਵੀ ਪਹਿਲੋਂ ਤੇ ਈਦ ਸ਼ਬਰਾਤ ਜਾਂ ਗੁਰਪੁਰਬ ਤੇ ਲੋਹੜੀ ਤੇ ਇਕੱਠੇ ਸੀ ਰਲ ਕੇ ਵਸਦੇ ਹਾਂ ਤੇ ਉਦੋਂ ਫਿਰ ਕਿਸੇ ਨੇ ਸ਼ੈਤਾਨੀ ਕੀਤੀ ਵੀ ਮਜ਼ਹਬ ਦੇ ਨਾਂ ਤੇ ਜਾਂ ਕੀ ਗੱਲ ਸੀ? ਸ਼ੈਤਾਨੀ ਤੇ ਫਿਰ ਜਦੋਂ ਘੁੰਮਣ ਤੇ ਨੂੰ ਰੱਟਾ ਪਿਆ, ਪਹਿਲੋਂ ਅੰਮ੍ਰਿਤਸਰ ਅੱਗਾਂ ਲੱਗੀਆਂ, ਸ਼ਹਿਰਾਂ ਗੱਡੀਆਂ ਜ਼ਿਲ੍ਹਿਆਂ ਚ ਅੱਗਾਂ ਲਾਈਆਂ, ਮਜ਼ਹਬ ਨੇ ਇੱਕ ਦੂਜੇ ਨੂੰ ਸੁਣਦੇ ਰਹੇ ਸਾਲ ਅੱਗੋਂ ਵੀ ਫਲਾਣੇ ਥਾਂ ਅੱਗ ਲੱਗੀ ਫਲਾਣੇ। ਕਹਦੇ ਆਦਮ ਨੇ ਵੰਡ ਕੀਤੀ ਆ, ਜਦੋਂ ਵੰਡ ਕੀਤੀ ਆ ਪਾਸੇ ਕਰ ਲਾਂ। ਹਾਂ ਤੇ ਉਹਨੇ ਫਿਰ ਵੱਡਾ ਪੈ ਗਿਆ, ਇੱਕ ਕਮਜ਼ੋਰ ਸੀ, ਉਹ ਸਿੱਖਾਂ ਦਾ ਜ਼ੋਰ ਵਾਲੇ ਸੀ, ਉਹ ਅੰਗਰੇਜ਼ ਵੀ ਉਹਦੀ ਮਦਦ ਕਰਦਾ ਸੀ। ਅੰਗਰੇਜ਼ ਵੀ ਉਸ ਮਜ਼ਹਬ ਦੀ ਅੰਗਰੇਜ਼ ਨੇ ਆਖਿਆ ਮਦਦ ਲਿਖਦੇ ਤੇ ਮੈਂ ਇੱਥੇ ਬਾਦਸ਼ਾਹੀ ਕਰਨਾ 3 ਸਾਲ। ਉਹਨੇ ਆ ਮੈਂ ਪਾਕ ਕਰਨਾ, ਮੈਂ ਨਹੀਂ ਰਹਿਣ ਦੇਣਾ ਕੱਖ ਵੀ। ਉਹ ਫਿਰ ਧੜਾ ਆਪਣਾ ਮਾਰ ਕੇ ਹਿੱਸਾ ਲੈਣਾ। 3 ਜ਼ਿਲ੍ਹੇ ਸਾਡੇ ਜਿਹੜੇ ਆ ਨਾ, ਗੁਰਦਾਸਪੁਰ, ਅੰਮ੍ਰਿਤਸਰ, ਫਿਰ ਉਹ ਅੰਗਰੇਜ਼ ਸਲਾਹ ਸੀ, ਅੰਗਰੇਜ਼ ਦੀ ਹੁਣ ਵੀ ਸਲਾਹ ਤੁਹਾਡੇ ਸਾਰੇ ਮੁਲਕ। ਉਹ ਸਾਡੇ ਪਾਕਿਸਤਾਨ ਚ ਆਉਣੇ, 3 ਜ਼ਿਲ੍ਹੇ ਸਾਡੇ ਉਹਨਾਂ ਨੂੰ ਦੇ ਦਿੱਤੇ ਮੁਫਤ। ਇਹ ਕਮਜ਼ੋਰ ਸੀ ਬਾਬਾ ਕਹਿ ਕੁਛ ਕਸੂਰ ਦਾ ਹਿੱਸਾ ਵੀ ਇਹਦਾ ਦੇ ਮੁੱਲ ਨਾ ਕੋਈ ਕਸੂਰ ਦਾ। ਮਾਰ। ਅੱਛਾ ਇਹ ਦੱਸੋ ਵੀ ਉਸ ਤੋਂ ਬਾਅਦ ਫਿਰ ਜਦੋਂ ਆ ਗਏ ਇੱਧਰ ਹਾਂ ਤੇ ਉਦੋਂ ਇਹ ਦਿਲ 'ਚ ਸੀ ਵੀ ਅਸੀਂ ਕੁਝ ਟਾਈਮ ਬਾਅਦ ਮੁੜ ਜਾਣਾ ਵਾ? ਨਹੀਂ ਉੱਥੇ ਜਦੋਂ ਕੰਪ ਚ ਰਹੇ ਆ ਨਾ 5-7 ਦਿਨ, ਉਦੋਂ ਹੀ ਵੀ ਅਸੀਂ ਮੁੜ ਜਾਣਾ ਘਰਾਂ ਨੂੰ। ਜਦੋਂ 5-7 ਦਿਨ ਲੰਘ ਗਏ ਤੇ ਫਿਰ ਪਤਾ ਲੱਗ ਗਿਆ, ਮਿਲਟਰੀ ਸਭ ਦੱਸਣ ਵੀ ਤੁਸੀਂ ਉਸ ਬੰਨੇ ਨਹੀਂ ਜਾਣਾ ਤੇ ਉਧਰ ਲੈ ਇਹਨੂੰ ਆਉਣਾ। ਫਿਰ ਇਹਨੇ ਹੋਈ ਤੇ ਇਤਨਾ 10 ਕੋ ਸਾਤੋਂ ਅੰਮ੍ਰਿਤਸਰ ਤੇ 303 ਕੋ ਸਾਡੋਂ ਗੁਰੂ ਦਾ ਜੜਿਆਲਾ ਹੈ, ਉਹ ਗੁਰੂ ਦਾ ਉਹ ਸ਼ਹਿਰ ਅੱਛਾ ਸੀ। ਇਹਦੇ ਵਿੱਚ ਫਿਰ ਉਸ ਤੋਂ ਬਾਅਦ ਜਦੋਂ ਹੋ ਗਈ ਇਹ ਵੰਡ, ਉਸ ਤੋਂ ਬਾਅਦ ਨਹੀਂ ਕੋਈ ਸਬਬ ਬਣਿਆ ਵੀ ਆਪਣਾ ਜਿੱਥੇ ਬੰਦਾ ਜੰਮਿਆ ਹੋਵੇ ਨਾ ਉਹ ਇੰਨੀ ਚਿਰ ਰਿਹਾ ਹੋਵੇ, ਉਹ ਉਨਸ ਤੇ ਹੁੰਦਾ ਵਾ ਪਿੰਡ ਦੇ ਨਾਲ, ਉਸ ਜਗ੍ਹਾ ਦੇ ਨਾਲ, ਫਿਰ ਜਾਣ ਦਾ ਨਾ ਬਣਿਆ? ਉਹਨੇ ਸਹੀ ਕਰਦੇ ਰਹੇ ਆ। ਪੱਗਰਦਾਰਿਆ ਦਿਲ ਤੇ ਜਾ ਕੇ ਅਸੀਂ ਆਪਣਾ ਪਰਮਿਟ ਬਣਾ ਕੇ ਤੇ ਅਸੀਂ ਵੀ ਆਪਣੀ ਜਗ੍ਹਾ ਵੇਖੀਏ। ਅਸੀਂ ਜਿਹੜਾ ਸਾਡੇ ਵੱਡੇ ਭਰਾ ਸੀ ਨਾ, ਸਿੱਖਾਂ ਮੁਸਲਮਾਨਾਂ ਦੇ ਜਸਿਆਂ ਦੇ ਵਿੱਚ ਰਲ ਕੇ ਨਾ, ਇਹਨਾਂ ਨੇ ਉਹਨਾਂ ਦਾ ਨੁਕਸਾਨ ਬਹੁਤ ਕੀਤਾ। ਲਾਗੇ ਬੰਨੇ ਦੇ ਮੱਲੇ ਆਪਣੇ ਉੱਤੇ ਤਲਾਵੇਂ ਕਰਦੇ ਰਹੇ। ਇਹਨਾਂ ਨੇ ਉਹਨਾਂ ਦੇ ਟੱਬਰਾਂ ਦੇ ਟੱਬਰ ਮਕਾ ਛੱਡੇ। ਅੱਜ ਦੀ ਵਕਤ ਦੀ ਗੱਲ ਵਾ, ਸਾਡੇ ਪਿੰਡ ਦੀ ਬਾਂਹ ਖੜੀ ਡੋਗਰਾਂ ਦੀ, ਸਿੱਖ ਕਰ ਨਹੀਂ ਸਕਦੇ ਵੀ ਰਾਤ ਵੀ ਆ ਕੇ ਤੇ ਕੱਖ ਕਰ ਜਾਣਗੇ। ਭੈੜੇ ਸਾਡੀ ਬਦਮਾਸ਼ੀ ਉਹਨਾਂ ਨੂੰ ਉੱਚੀ ਸੀ, ਕਰਦੇ ਦਹਿਸ਼ਤ ਸਾਥੋਂ ਡਰਦੇ ਸੀ। ਅੱਛਾ ਹੁਣ ਇਹ ਦੱਸੋ ਵੀ ਹੁਣ ਹੋ ਗਏ 71 ਸਾਲ ਤੇ ਜੇ ਹੁਣ ਕਿਤੇ ਕੋਈ ਸਬਬ ਬਣ ਜੇ ਤੇ ਤੁਹਾਨੂੰ ਲੈ ਜੀ ਆਪਣਾ ਪਿੰਡ ਲੱਭ ਲੋਗੇ ਕਿੱਥੇ ਕਰਕੇ ਸੀ, ਘਰ ਜਾਂ ਡੇਰਾ ਜਾਂ ਖੂਹ? ਬੱਚਾ ਗੱਲ ਇਹ ਆ ਤੇ ਤੂੰ ਆਪਣੇ ਦਿਮਾਗ ਤੋਂ ਵੀ ਥੋੜਾ ਜਿਹਾ ਕੰਮ ਲੈ। ਅਸੀਂ ਜਦੋਂ ਆਏ ਆ ਨਾ ਇੱਥੇ ਉੱਜੜ ਕੇ ਆਪਥੇ ਬਹਿ ਗਏ ਆ ਪਿੰਡ, ਉਸ ਵੇਲੇ ਇੱਕ ਮਦਨਪੁਰਾ ਸੀ ਤੇ ਇੱਕ ਚੂੜਮਾਈਰਾ। ਤੂੰ ਬਹੁਤ ਥੋੜੀ ਉਮਰ, ਤੈਨੂੰ ਨਹੀਂ ਪਤਾ। ਉਹ ਮੰਡੀ, ਮਾਲ ਮੰਡੀ ਲੱਗਦੀ ਸੀ ਜਿੱਥੇ ਸਾਡਾ ਨਾੜਾ ਵਾਲਾ ਅੱਡਾ, ਨਾੜਾ ਅੱਡਾ ਸ਼ਹਿਰ ਹੈ ਹੁਣ ਪੂਰਾ, ਉੱਥੋਂ ਤੇ ਘਰ ਹਲ ਵਗਦੇ ਸੀ। ਅੱਛਾ। ਆ ਗੱਡੀਆਂ ਟਰੈਕਟਰ ਨਹੀਂ ਸੀ ਹੁੰਦੇ। ਹੁਣ ਵੇਖ ਲਾ ਵੀ ਤੇਰਾ ਸ਼ਹਿਰ ਸਰਗੋਧਾ ਰੋਡ ਵੇਖ ਲਾ, ਅਮੀਪੁਰ ਵੇਖ ਲਾ, ਸਮੁੰਦਰੀ ਵੱਲ ਵੇਖ ਲਾ, ਸ਼ੇਖਪੁਰ, ਇਹ ਤੇ ਜ਼ਿਲ੍ਹੇ ਹੁਣ ਇੱਕ ਦੂਜੇ ਦੇ ਨਾਲ ਰਲ ਗਏ ਆ ਸ਼ਹਿਰ। ਜਦੋਂ ਆਬਾਦੀ ਇੰਨੀ ਹੋ ਗਈ। ਗੁਰੂ ਕੋ ਜੇ ਡੈਲੇ ਥਾਣੀ ਲਿਆਂਦਾ ਤੇ ਸਾਨੂੰ ਨਹਿਰ ਤੋਂ ਲੰਘਾਇਆ, ਪੱਖੋ ਖਾਈ ਤੋਂ ਵੱਡੀ ਉੱਥੋਂ ਜਸਾ ਪਿਆ ਮੁੜ ਗਿਆ। ਮੀਲ ਜਣ 2 ਹੈ, ਸਾਨੂੰ ਧਾਰਨਾ ਦੱਸਣਗੇ ਕਿ ਗਾੜੀ ਆਪਣਾ ਪਿੰਡ ਨਾਲ ਦਿਸੂਗਾ, ਭਾਵੇਂ ਨਿਸ਼ਾਨੀ ਦੱਸਾਂਗੇ ਕਿਉਂ ਨਾ। ਉਤਰਾਂ ਦੱਸਾਂਗੇ, ਭਾਵੇਂ ਨਾ ਸੜਕਾਂ ਕੱਚੀਆਂ ਤੋਂ ਨਾ ਪੱਕੀਆਂ ਬਣਾਉਂਦੀਆਂ, ਇਨਸ਼ਾਅੱਲਾ ਦੱਸਾਂਗੇ। ਅੱਛਾ ਜਸਾ ਦੱਸਦੇ ਵੀ ਕਿੱਥੇ ਪਿਆ, ਕਿਉਂ ਜਰੂਰ ਤੁਸੀਂ ਦੱਸਿਓ? ਹਾਂ ਜਸਾ, ਹਾਂ ਕਿੱਥੇ ਪਿਆ? ਛੱਜਲ ਵੱਡੀ। ਸਾਨੂੰ ਜਸਾ ਪੁੱਤ ਪਿਆ ਹੀ ਕਿਉਂ ਜਦੋਂ ਭਾਲੇ ਆ ਲੋਕ ਹਾਂ। ਅੱਗੋਂ ਛੱਜਲ ਵੱਡੀ ਆਣਾ ਭਾਲੇ ਤੇ ਆਪਣੇ ਪਿੰਡਾਂ ਜਿਹੜੀ ਜੀਜ ਨੂੰ ਗੋਲੀ ਵੱਜੀ ਆ ਘੋੜੀ ਤੇ ਉਹਦੇ ਵੱਜੀ ਉੱਥੋਂ ਨਾ ਆਖਿਆ ਨੂੰ ਆਖਿਆ ਉਹਨਾਂ ਪੱਲਾ ਫੇਰਤਾ, ਜਿੱਥੇ ਵੱਜੀ ਆ ਪੱਲਾ ਫੇਰਤਾ ਨਾ ਖੋ ਠੋ ਠੋ ਸਾਡੇ ਪਿੰਡਾਂ ਦੇ ਸਿੱਖਾਂ ਇਹਨਾਂ ਬੰਬ ਸੁੱਟ ਕੇ ਮਾਰਦੇ ਨੇ ਸਾਰੇ ਇੱਥੇ। ਪਿਆ ਕੋ ਨਹੀਂ ਜਾ ਸਾਰੀ ਜੱਟ ਸਿੱਖ ਨੇ ਆਖਿਆ, ਉੱਥੇ ਸਿੱਖਾਂ ਨੇ ਆਖਿਆ ਇਹਨਾਂ ਦਾ ਨੁਕਸਾਨ ਨਹੀਂ ਕਰਨਾ, ਉਹਨੂੰ ਬਾਲਿਆ ਪਹਿਲਾਂ ਪਿੰਡੋਂ ਜਦੋਂ ਕੱਢਿਆ ਨਾ 8 ਵਜੇ ਨਾ, ਗਰਮੀਆਂ ਸੀ, ਜਦੋਂ ਬੈਠੇ ਤੋਂ ਨਾ ਕੋਈ ਨਾ ਬਵੇ, ਜਸੇਦਾਰ ਸੀ ਸਾਡੇ ਪਿੰਡ ਊਂਟ ਦਾ, ਸਾਡਾ ਲੱਦਿਆ ਸੀ। ਉਹਨਾਂ ਇਹਨਾਂ ਦਾ ਨੁਕਸਾਨ ਹੋਇਆ, ਤੈਨੂੰ ਕੱਖ ਨਹੀਂ ਛੱਡਣਾ, ਕੋਈ ਨਾ ਬਵੇ। ਬਹਿਣੀ ਨਹੀਂ ਦਿੱਤੇ ਸਾਨੂੰ, ਸਾਡੀ ਬਚਤ ਉੱਥੋਂ ਰੱਬ ਨੇ ਇਸ ਤਰ੍ਹਾਂ ਕਰਾਈ। ਬੜੀ ਪਾਲਣਾ ਨਾਲ ਛੱਡ ਕੇ ਗਏ, ਮੈਂ ਝੂਠ ਮਾਰਿਆ। ਅੱਛਾ ਉਹ ਇਹ ਦੱਸੋ ਵੀ ਆਪਣਾ ਅੱਖਾਂ ਅੱਗੇ ਤੇ ਵੈਸੇ ਉਹ ਘੁੰਮਦਾ ਹੋਣਾ ਵੀ ਉਹ ਇੱਥੇ ਪਿੰਡ ਸੀ, ਫਲਾਣੀ ਜਗ੍ਹਾ ਯਾਰ ਘਰ ਸੀ? ਸਾਨੂੰ ਆਪਣੀਆਂ ਕਬਰਾਂ ਦਿਸਣ ਡਈਆਂ,
ਜਿੱਥੇ ਸਾਡੀ ਡੋਗਰਾਂ ਦੀਆਂ ਕਬਰਾਂ ਸੀ, ਮੁਸਲਮਾਨਾਂ ਘੁਮਿਆਰਾਂ ਦੀਆਂ, ਕਮੀਆਂ ਦੀਆਂ, ਕਸਬੇਦਾਰਾਂ ਦੀਆਂ, ਮੋਤੀਆਂ ਤੇਲੀਆਂ ਦੀਆਂ। ਆਪਣੇ ਦਰਬਾਰ ਦੇ ਆਪਣੇ ਸਾਨੂੰ ਜ਼ਮੀਨ ਸਾਡੀਆਂ ਦਿਸਣ, ਮਾਲਕੀ ਦਿਸਣ ਦੀ ਅੱਡੋ ਅੱਡੀ ਪਿਆ ਸਾਡੇ ਹਾਲ ਵਗਦੇ। ਮਰੱਬੇ ਵੰਡ ਨਹੀਂ ਸੀ, ਉਹ ਪਾਟ ਨਹੀਂ ਸੀ, ਇੱਥੇ ਤੇਰਾ ਖਾਤਾ ਦੇ ਕੋਈ ਤੇਰਾ, ਉਹ ਮਰੱਬੇ ਵਾਲ ਖਾਤਾ ਦੇ ਕੋਈ ਇਹ ਰੁੱਖ। ਆ 4 ਭਰਾ ਵਾ ਨਾ, ਆ ਕਿੱਲੇ ਨੂੰ 4 ਥਾਂ ਵੰਡਣਾ ਸੀ। ਇਹ ਇਦਾਂ ਦੀ ਵੰਡ ਸੀ, ਪਿੱਛੇ ਕੁੱਤੇ ਵੰਡ, ਆ ਮਰੱਬੇ ਨਹੀਂ ਹੈਗੇ। ਠੀਕ ਹੈ। ਅੱਛਾ ਇਹ ਦੱਸੋ ਵੀ ਹੁਣ ਹੋ ਗਏ 71 ਸਾਲ ਪਾਕਿਸਤਾਨ ਬਣੇ ਨੂੰ, ਹਾਂਜੀ। ਤੇ ਹੁਣ ਤੱਕ ਦੋਵਾਂ ਪਾਸੇ ਜਿਹੜੀ ਉਹ ਆ ਨਾ ਆਪਾਂ ਵਹਿੰਦੇ ਆਏ ਆ ਵੀ ਨਫ਼ਰਤ ਹੀ ਇੱਕ ਕਿਸਮ ਦੀ ਨਾ, ਹਾਂ ਵੀ ਉਹ ਆਂਦੇ ਵੀ ਇਹਨਾਂ ਨੇ 47 'ਚ ਸਾਨੂੰ ਸਿੱਖ ਆਂਦੇ ਵੀ ਸਾਨੂੰ ਬਹੁਤ ਮਾਰਿਆ, ਹਾਂ। ਤੇ ਇੱਧਰ ਲੈ ਆਂਦੇ ਆ ਵੀ ਉਹਨਾਂ ਨੇ ਬਹੁਤ ਮਾਰਿਆ, ਤੇ ਉਹ ਬਾਰਡਰਾਂ ਤੇ ਵੀ ਕਲੈਸ਼ ਜਿਹਨਾਂ ਜੋਰ ਸੀ ਢਿੱਲ ਦੋ ਮਜਬਾਨੇ ਨਹੀਂ ਆ। ਕਿਸੇ ਨੇ ਵੀ ਨਹੀਂ ਘੱਟ ਕੀਤੀ, ਹਾਂ ਘੱਟ ਨਹੀਂ ਕਿਸੇ ਕੀ ਨਾ ਉਹਨਾਂ ਕੀਤੀ ਨਾ ਇਹਨਾਂ ਕੀਤੀ। ਸੌ ਖਾਣ ਨੂੰ। ਉਹਦੇ ਕੋਲ ਮਿਲਟਰੀ ਹੈ ਨਹੀਂ ਸੀ, ਆਪਣੇ ਬਾਦਸ਼ਾਹ ਕੋਲ। ਸਾਡੇ ਕੋਲ ਡੋਗਰਾ ਮਿਲਟਰੀ ਸੀ, ਉਹਨਾਂ ਸਾਡਾ ਬਹੁਤਾ ਨੁਕਸਾਨ ਕੀਤਾ, ਉਹ ਉਹਨਾਂ ਦੇ ਹੱਥਾਂ ਦੀ। ਤੇ ਜਿਹੜਾ ਤੇਰਾ ਹੈਗਾ ਨਾ ਕੀ ਅੰਗਰੇਜ਼ ਦਾ ਮੁਲਕ, ਹਾਂਜੀ, ਇਹ ਸਾਰੀ ਹਮਾਇਤ ਹੀ ਉਹਨਾਂ ਦੀ ਕਰਦਾ ਹੈ। ਸਾਰੀ ਉਹਨਾਂ ਦੀ ਕਰਦਾ ਹੈ। ਹਾਂ, ਇਹਦੀ ਹਮਾਇਤ ਨਾ ਸਾਡੇ ਜੀ ਬਹੁਤੇ ਮਰੇ ਮੁਸਲਮਾਨ ਨਹੀਂ ਤੇ ਮਾਰ ਨਹੀਂ ਹੋ ਸਕਦਾ। ਚੰਗਾ ਮਰ ਗਿਆ ਤੇ ਇੱਥੇ ਬਹੁਤੇ ਅੱਗੇ ਅੱਗੇ ਗੰਦ ਪਿਆ। ਅੱਛਾ ਹਾਂ, ਇਹ ਦੱਸੋ ਬਜ਼ੁਰਗੋ ਵੀ ਉਹ ਵੇਲਾ ਤੁਹਾਨੂੰ ਜਿਵੇਂ ਆਪਸ ਦੇ ਵਿੱਚ ਰਹਿਣ ਸਹਿਣ, ਇੱਕ ਦੂਜੇ ਨਾਲ ਕੌਣ ਬੋਲਣ, ਆ ਪਿਆਰ ਮੁਹੱਬਤ, ਅਖਲਾਕ ਦੀ ਜੇ ਗੱਲ ਕਰੀ, ਉਦੋਂ ਵਾਲਾ ਵਧੀਆ ਲੱਗਦਾ ਹੈ ਕਿ ਹੁਣ ਵਾਲਾ ਸਹੀ ਹੈ? ਇਮਾਨਦਾਰੀ ਨਾਲ ਦੱਸੋ, ਇਮਾਨਦਾਰੀ ਨਾਲ। ਹੋਣ ਵਾਲਾ ਗਲਤ ਹੈ ਤੇ ਉਦੋਂ ਵਾਲਾ ਸਹੀ। ਅੱਛਾ ਕਿਵੇਂ ਸਹੀ ਸੀ? ਉਦੋਂ ਬੰਦਿਆਂ ਦੇ ਵਿੱਚ ਦਲੀਲਾਂ ਸੀ, ਕਲਿਆਰ ਸੀ, ਅਮਾਨ ਸੀ। ਭਾਵੇਂ ਕਿਸੇ ਨੂੰ ਪੂਰਾ ਕੁਰਾਨ ਨਾ ਪੜ੍ਹਿਆ ਹੋਵੇ ਪਰ ਪੂਰੀ ਨਮਾਜ਼ ਬਣਾਉਣ ਆਉਂਦੀ ਹੋਵੇ, ਉਹ ਪਤਾ ਸੀ ਕਿ ਆਹ ਮੁਸਲਮਾਨੀ ਦਾ ਅਦਬ ਆ ਵਾ। ਸਾਡਿਆਂ ਲੋਕਾਂ ਨੇ ਮਾਲ ਨੂੰ ਜੱਫਾ ਨਹੀਂ ਮਾਰਿਆ, ਗਹਿਣੇ ਟੂੰਬਾਂ ਨੂੰ ਨਹੀਂ ਮਾਰਿਆ, ਜਿੰਨਾ ਕੁਰਾਨ ਪਾਕ ਨੂੰ ਮਾਰਿਆ। ਐ ਟੂੰਬ ਕਾਲਜਾਂ ਨਾਲ ਲਾ ਕੇ ਸਾਡੇ ਕੁਰਾਨ ਪਾਕ ਦੀ ਬੇਹੁਰਮਤੀ ਨਾ ਹੋਵੇ। ਹਾਂਜੀ ਤੈਨੂੰ ਖਰਾ ਯਾਦ ਹੋਈ, ਸੁਣਿਆ ਹਾਂਜੀ। ਸਾਨੂੰ ਆਂਦੇ ਕੁੱਤੇ ਆਏ ਪਨਾਉ, ਜਦੋਂ ਇੱਧਰ ਆਏ ਆਹ ਗੱਲ ਕਰਸ਼ਾਦ ਨੂੰ ਕੀ ਆਂਦਾ ਤਫੈਲ, ਪਨਾਉ ਇਹ ਪਨਾਉਆਂ ਨੇ ਰਲ ਕੇ ਤੇ ਤਫੈਲ ਨੂੰ ਮਾਰ ਦਿੱਤਾ। ਭੋਲੇ ਵਾਲੀਆਂ ਨੂੰ। ਹਾਂਜੀ ਹਾਂਜੀ ਹਾਂਜੀ, ਮੈਨੂੰ ਪਤਾ। ਪਨਾਉਆਂ ਤੋਂ ਇੰਨੀ ਨਫ਼ਰਤ ਖਾਂਦੇ ਸੀ ਇੱਥੋਂ ਦੇ ਵਸਿੰਦੇ, ਜਿਹਦੇ ਸਾਨੂੰ ਟੁੱਕ ਨਹੀਂ ਲੱਭਦਾ। ਸਾਨੂੰ ਕਹਿੰਦੇ ਚਰੀ ਖਾਣੇ, ਚਰੀ ਖਾਣੇ ਸਾਨੂੰ ਆਂਦੇ ਸੀ। ਚਰੀ ਖਾਣੇ ਆ ਮੈਨੂੰ ਗਏ। ਸਾਰੀ ਹਾਲਾਤ ਦਾ ਪਤਾ, ਤਫੈਲ ਨੂੰ ਮਾਰਿਆ ਇੱਥੇ ਗੱਲੋਂ। ਨਹੀਂ ਵੀ ਜਦੋਂ ਇੱਧਰ ਆਇਆ ਜੇ, ਇੱਧਰ ਦੇ ਵਸਿੰਦਿਆਂ ਦਾ ਇਹ ਸੀ ਤੁਹਾਡੇ ਨਾਲ ਸਲੂਕ? ਯਾਰ ਕੁੱਤੇ ਪਨਾਉ ਇਹ ਨਹੀਂ ਮੈਂ ਸੁਣਿਆ ਕਦੀ। ਪਨਾਹਗੀਰ ਤੇ ਮੈਂ ਸੁਣਿਆ ਆਂਦੇ ਸੀ ਕੁੱਤੇ ਪਨਾਹ ਨਹੀਂ ਆਂਦੇ ਵੀ ਨਾਲ ਕੁੱਤਾ ਸਾਨੂੰ ਕੋਈ ਨਹੀਂ ਕੁੱਤਾ ਆਖਿਆ। ਪਨਾਹਗੀਰ ਆਂਦੇ ਤੇ ਪਨਾਹ ਮੰਗ ਕੇ ਨਿਕਲੇ। ਪਨਾਹ ਮੰਗ ਕੇ ਨਾਮ ਫਿਰ ਰੱਖਿਆ। ਹਾਲਾਂਕਿ ਇਹ ਤੇ ਵੇਖੋ ਨਾ, ਸਾਰਾ ਕੁਝ ਛੱਡ ਕੇ ਇੱਕ ਮਾਨ ਦੀ ਖਾਤਰ, ਇੱਕ ਆਪਣੇ ਜਿਵੇਂ ਆਖਿਆ ਆਪਣੇ ਦੀਨ ਦੀ ਖਾਤਰ ਡੰਡੇ ਦੇ ਮਾਰੇ ਲੁਕਦੇ। ਸਾਨੂੰ ਨਹੀਂ ਪਤਾ ਪੁੱਤਰ ਕਿ ਸਾਨੂੰ ਘਰ ਬਣੀਆਂ ਨਹੀਂ ਸਾਡੇ ਇੱਧਰ। 4 ਦਿਨ ਟੁੱਕ ਨਹੀਂ ਲੱਭਦਾ। ਨਹੀਂ ਹੁਣ ਮਾਨ ਦੀ ਖਾਤਰ ਆਏ ਕਿ ਡੰਡੇ ਦੀ ਖਾਤਰ? ਡੰਡੇ ਦੀ ਖਾਤਰ। ਬਾਬੇ ਕਹਿੰਦੇ ਆਪ ਨੂੰ ਅਸੀਂ ਰਹਿਣ ਹੀ ਨਹੀਂ ਦਿੱਤਾ, ਉਹਨੂੰ ਵੀ ਨਹੀਂ ਰਹਿਣ ਤਾਂ ਅਸੀਂ ਬੇਈਮਾਨ ਆ ਵਿੱਚ ਜੱਟਾਂ ਵਾਲੀ ਗੱਲ ਨਾ ਕੁੰਡ ਗੱਲ ਕਰ। ਬਿਲਕੁਲ ਆਪਣੇ ਦੀਨ ਮਾਨ ਦੀ ਬੇਹੁਰਮਤੀ ਜਦੋਂ ਕਰਦੇ ਸੀ ਜਾਂ ਕਰਨ ਪੈਣ, ਸਾਨੂੰ ਤੇ ਉੱਥੇ ਮਰ ਜਾਂਦੇ ਤੇ ਬਖਸ਼ੇ ਜਾਂਦੇ ਯਾਰ। ਉਹਨਾਂ ਦਾ ਦੀਨ ਮਾਨ ਹੋਰ ਸੀ, ਹੋਰ ਲੋਕ ਰੱਬ ਨੂੰ ਮੰਨਦੇ। ਬਾਬਾ ਭਤੀਆ ਆਪਣਾ ਭਰਾ ਮੇਰੇ ਚਾਚੇ ਦਾ ਪੁੱਤ। ਸੋ ਇਹਨਾਂ ਨਾਲ ਕਰਨ ਦੇ ਸਭ ਬਜ਼ੁਰਗਾਂ ਨਾਲ ਗੱਲਬਾਤ, ਇਹਨਾਂ ਨੂੰ ਕੋਈ ਪੁੱਛੀ ਪਿਛਲੀ ਕਹਾਣੀ, ਪਿਛਲੀ ਸਟੋਰੀ, ਤੇ ਆਪਾਂ ਗੱਲ ਕਰਦੇ ਹਾਂ ਕਿ 71 ਵਰੇ ਹੋ ਗਏ ਪਾਕਿਸਤਾਨ ਇੰਡੀਆ ਬਣੇ ਨੂੰ। ਇਹ ਇੱਕ ਦੂਜੇ ਦੇ ਖਿਲਾਫ ਜਿਹੜੀ ਵਾ ਨਫ਼ਰਤ ਦਾ ਜਿਹੜਾ ਵਾ ਜ਼ਹਿਰ ਅਸੀਂ ਅੱਜ ਤੱਕ ਵੇਖਿਆ ਵੀ ਉੱਧਰੋਂ। ਚਲੋ 2 ਮੁਲਕ ਬਣ ਗਏ, ਆਂਦੇ ਵੀ ਤਾਰੀਖ ਦੇ ਵਿੱਚ ਬੈਕ ਗੇਅਰ ਨਹੀਂ ਹੈਗਾ, ਅਸੀਂ ਪਿੱਛੇ ਨਹੀਂ ਜਾ ਸਕਦੇ। ਇਹ 2 ਮੁਲਕ ਬਣੇ ਆ, ਬਣੇ ਰਹਿਣ, ਆਪਣੀਆਂ ਹੱਦਾਂ 'ਤੇ ਹਕੂਮਤਾਂ ਕਰਨ, ਲੇਕਿਨ ਜਿਹੜਾ ਇੱਕ ਨਫ਼ਰਤ ਦਾ ਜਿਹੜਾ ਵਾ ਸ਼ਰਅੰਗੇਜ਼ੀ ਹੈ, ਇੱਕ ਦੂਜੇ ਨਾਲ ਮੁਖਾਲਫਤਬਾਜ਼ੀ ਆ, ਇਹ ਘੱਟ ਹੋਣੀ ਚਾਹੀਦੀ ਹੈ। ਪਿਆਰ ਮੁਹੱਬਤ, ਅਮਨ, ਪੀਸ ਨੂੰ ਜਿਹੜਾ ਵਾ ਅੱਗੇ ਲੈ ਕੇ ਵਧਣਾ ਚਾਹੀਦਾ। ਬਾਰਡਰ ਵੱਜੇ ਰਹਿਣ ਲੇਕਿਨ ਇੱਕ ਦੂਜੇ ਪਾਸੇ ਆਉਣ ਜਾਣ ਬਣਿਆ ਰਹੇ। ਇਹ ਲੋਕ ਜਿਹੜੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਛੱਡ ਕੇ, ਸਾਰਾ ਕੁਝ ਗਵਾ ਕੇ ਇੱਥੇ ਤੱਕ ਆਏ, ਕਮ ਸੇ ਕਮ ਇਹਨਾਂ ਲੋਕਾਂ ਨੇ ਕੀ ਕਰ ਦੇਣਾ ਜਾ ਕੇ ਆਪਣੇ ਉਹ ਪਿੰਡ, ਉਹ ਥਾਂ, ਉਹ ਗਲੀਆਂ ਮੁਹੱਲੇ ਜਿੱਥੇ ਵੱਡੇ ਹੋਏ, ਜੰਮੇ ਵੱਡੇ ਹੋਏ, ਸਾਰਾ ਕੁਝ ਵੇਖਿਆ, ਉਹ ਜਾ ਕੇ ਆਉਣ ਵੇਖਣ, ਉੱਧਰਲੇ ਇੱਧਰ ਜਾਣ, ਇੱਧਰਲੇ ਉੱਧਰ ਜਾਣ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਸਟੋਰੀਜ਼ ਤੁਹਾਡੇ ਤੱਕ ਰੱਖਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖ।
ਯਾਰ ਜੇ ਸਾਨੂੰ ਤੂੰ ਅਗਲੇ ਪ੍ਰੋਗਰਾਮ ਤਾਂ ਜੇ ਤੇਰਾ ਜੋਰ ਪੈਂਦਾ ਹੈ ਨਾ ਤੇ ਸਾਨੂੰ ਤੂੰ ਖੜੀ ਹਾਂ ਸਾਡੇ ਪਿੰਡ, ਅਸੀਂ ਤੈਨੂੰ ਸਭ ਕੁਝ ਵਿਖਾਵਾਂਗੇ। ਜੇ ਮੇਰਾ ਜ਼ੋਰ ਪਵੇ ਤਾਂ ਖੜਾ ਤੁਹਾਨੂੰ ਇਨਸ਼ਾਅੱਲਾ ਜਾਵਾਂਗੇ। ਕੀ ਵਿਖਾਓਗੇ ਉੱਥੇ? ਮੈਂ ਆਪਣੀ ਜਿਹੜੀ ਜਿੱਥੇ ਸਾਡੀ ਰਹਿਤ ਬਹਿਤ, ਜਿੱਥੇ ਸਾਡੇ ਘਰ ਬੂਹੇ, ਜਿਹੜੇ ਸਾਡੇ ਖੂਹ ਸੀ, ਜਿਹੜੇ ਸਾਡੀ ਜ਼ਮੀਨ ਅਸੀਂ ਵਾਹੁੰਦੇ ਸਾਂ, ਜਿਹੜਾ ਇੱਕ ਪਾਸੇ ਸਾਂ ਅਸੀਂ ਮੁਸਲਮਾਨ, ਹਾਰ ਸ਼ਾਹ ਤੈਨੂੰ ਵਿਖਾ ਲੂੰ। ਦੂਜਾ ਪਿੰਡ ਜਿੱਧਰ ਸਿੱਖ ਵਸਦੇ ਉਹ ਵੀ ਤੈਨੂੰ ਵਿਖਾ ਲੂੰ। ਉਸ ਤਰ੍ਹਾਂ ਦੇ ਸੰਡਾ ਉਸ ਤਰ੍ਹਾਂ ਅੱਖਾਂਗੇ ਆਉਂਦੇ ਗਲੀਆਂ ਬਾਜ਼ਾਰ ਜਿਹੜੇ ਆਪਣੇ ਇਹਨਾਂ ਪਿੰਡਾਂ ਦੇ ਬਾਜ਼ਾਰ ਖੁੱਲੇ, ਉਹ ਨਹੀਂ ਉੱਥੇ ਨਹੀਂ ਸੀ ਖੁੱਲੇ, ਤੰਗ ਗਲੀਆਂ ਸੀ। ਵਿੱਚ ਵਿੱਚ ਗਲੀਆਂ ਖੁੱਲੀਆਂ ਵੀ ਸੀ ਜਿਹੜੀਆਂ ਬਾਹਰ ਨਾਲ ਲੱਗਦੀਆਂ, ਤੇ ਤੰਗ ਸੀ ਉਹ ਗਲੀਆਂ। ਅੱਛਾ, ਜਿਵੇਂ ਮੈਂ ਕਹਿਣ ਡਿਆ ਸਾਂ ਵੀ ਇਹ ਹੁਣ ਆ ਜਿਹੜੀ ਆ ਇੱਕ ਦੂਜੇ ਨਾਲ ਨਫ਼ਰਤ ਤੇ ਜਿੱਦਬਾਜ਼ੀ ਮੁੱਕਣੀ ਚਾਹੀਦੀ ਆ ਕਿ ਨਹੀਂ? ਸਿੱਖਾਂ ਦੀ ਤੇ ਸਾਡੀ ਨਹੀਂ, ਜਿਹੜੀ ਪਾਕਿਸਤਾਨ ਇੰਡੀਆ ਦੀ ਬਣੀ, ਆਉਣ ਜਾਣ ਹੋਣਾ ਚਾਹੀਦਾ ਤੁਹਾਡੇ ਲੋਕਾਂ ਦਾ ਕਿ ਨਹੀਂ ਹੋਣਾ ਚਾਹੀਦਾ? ਹੋਣਾ ਚਾਹੀਦਾ। ਆਪਣੀ ਜੰਮਣ ਭੋਂ ਸਾਨੂੰ ਡੱਕ ਨਵੇਂ ਨਾਲ ਅਸੀਂ ਜੰਮਣ ਭੋਂ ਆਪਣਾ ਚੁੰਮ ਵੇਖੀਏ, ਜਿੱਦਾਂ ਉਹ ਇੱਧਰ ਦੇ ਜਿੱਥੇ ਜੰਮੇ ਆ ਤੇ ਜਿੱਥੇ ਸਕੂਲ 'ਚ ਪੜ੍ਹਦੇ ਰਹੇ, ਮਿੱਟੀ ਉੱਥੋਂ ਬੰਨ੍ਹ ਕੇ ਖੜਦੇ ਆ।